ਨਾ ਹੋਮੇ ਵਿੱਚੋਂ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਗਮਕੌਰ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਦਾ ਇਸ ਸਮਾਗਮ ਵਿੱਚ ਨਿੱਘਾ ਸਵਾਗਤ ਕਰ ਰਹੀ ਹਾਂ। ਜਿਸ ਤਰ੍ਹਾਂ ਕਿ ਰਾਤ ਨੂੰ ਤੁਸੀਂ ਦੇਖਿਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਹਿਨਮਾਈ ਹੇਠ ਵੀ ਜਿਹੜੀ ਹੈ ਸਮਾਗਮ ਚੱਲੇ ਨੇ ਅੰਦਰ, ਔਰ ਯੁਵਾ ਸਿਟੀ ਦੀ ਧਰਤੀ ਦਾ ਆਪਾਂ ਪਹੁੰਚ ਚੁੱਕੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਮਨਾਉਣ ਵਾਸਤੇ। ਔਰ ਰਾਤ ਨੂੰ ਤੁਸੀਂ ਆਤਿਸ਼ਬਾਜ਼ੀ ਵੀ ਦੇਖੀ ਹੈ, ਔਰ ਰਾਤ ਦੇ ਜਿਹੜੇ ਨੇ ਕੀਰਤਨ ਦਰਬਾਰ ਵੀ ਜਿਹੜੇ ਸੱਜੇ ਉਹ ਦੇਖੇ ਨੇ, ਸਿੱਖ ਸੰਗਤਾਂ ਦਾ ਇਕੱਠ ਵੀ ਤੁਹਾਨੂੰ ਦਿਖਾਇਆ ਟੀਵੀ ਰਿਪੋਰਟ ਦੇ ਮਾਧਿਅਮ ਰਾਹੀਂ, ਔਰ ਆਤਿਸ਼ਬਾਜ਼ੀ ਦਾ ਤੁਸੀਂ ਆਨੰਦ ਵੀ ਮਾਣਿਆ। ਹੁਣ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਹੈ, ਔਰ ਨਿਸ਼ਾਨ ਸਾਹਿਬ ਜਿਹੜੇ ਥੱਲੇ ਉਤਾਰ ਕੇ ਉਹਨਾਂ ਦਾ ਜਿਹੜਾ ਪੁਰਾਣਾ ਜਿਹੜਾ ਚੋਲਾ ਹੈ ਉਹ ਉਤਾਰਿਆ ਗਿਆ। ਹੁਣ ਕੱਚੀ ਲੱਸੀ ਦੇ ਨਾਲ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਨੂੰ ਜਿਹੜਾ ਇਸ਼ਨਾਨ ਕਰਾਇਆ ਜਾ ਰਿਹਾ। ਸਿੱਖ ਸੰਗਤਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਠਾਠਾ ਮਾਰਦਾ ਇਕੱਠ, ਔਰ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ, ਆਪਣੇ ਗੁਰੂ ਦੇ ਪ੍ਰਤੀ ਜਿਹੜਾ ਉਹਨਾਂ ਦਾ ਉਤਸ਼ਾਹ ਹੈ, ਸਤਿਕਾਰ ਹੈ, ਉਹ ਤੁਸੀਂ ਦੇਖ ਰਹੇ ਹੋ। ਔਰ ਜਿਹੜੇ ਗੁਰੂ ਦੇ ਕੀਰਤਨੀਏ ਨੇ ਉਹ ਤੁਸੀਂ ਦੇਖ ਰਹੇ ਹੋ ਕਿ ਉਹ ਸ਼ਬਦ ਕੀਰਤਨ ਰਾਹੀਂ ਜਿਹੜੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਸੋ ਸਿੱਖ ਸੰਗਤਾਂ ਜਿਹੜੀਆਂ ਨੇ ਬੜੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜੇ ਸਿਮਰਨ ਕਰਦੇ ਆ, ਜਿਹੜੇ ਨੇ ਉਹ ਵਾਹਿਗੁਰੂ ਦੇ ਨਾਲ ਜਿਹੜੇ ਨੇ ਜੁੜੀਆਂ ਹੋਈਆਂ ਨੇ। ਔਰ ਆਪਾਂ ਜਿਹੜਾ ਪੁਰਾਣਾ ਜਿਹੜਾ ਚੋਲਾ ਹੈ ਉਹ ਉਤਾਰ ਕੇ ਨਿਸ਼ਾਨ ਸਾਹਿਬ ਦਾ ਫਿਰ ਨਵਾਂ ਜਿਹੜਾ ਚੋਲਾ ਹੈ ਉਹ ਜਿਹੜਾ ਚੜਾਇਆ ਜਾਏਗਾ ਨਿਸ਼ਾਨ ਸਾਹਿਬ ਦੀ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸੇਵਾ ਹੋ ਰਹੀ ਹੈ। ਸੋ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ ਨਿਸ਼ਾਨ ਸਾਹਿਬ ਦੀ ਅਹਿਮੀਅਤ ਬਾਰੇ। ਸੋ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ ਨਿਸ਼ਾਨ ਸਾਹਿਬ ਪ੍ਰਤੀ ਆਪਾਂ ਤੁਹਾਡੇ ਵਿਚਾਰ ਸੁਣਨੇ ਚਾਹੁੰਦੇ ਹਾਂ, ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਜਿਹੜੇ ਹੈਗੇ ਨੇ ਆਪਣੀ ਸਿੱਖ ਜਿਹੜੇ ਧਰਮ ਦੇ ਵਿੱਚ ਸੋਵਰਨਟੀ ਦਾ ਪ੍ਰਤੀਕ ਨੇ, ਸੋ ਤੁਹਾਡੀਆਂ ਵਿਚਾਰਾਂ ਆਪਾਂ ਆਪਣੇ ਡਾਕਟਰ ਸਾਹਿਬ ਰਾਹੀਂ ਪਹੁੰਚਾਉਣਾ ਚਾਹੁੰਦੇ ਹਾਂ। ਦੇਖੋ, ਅਸੀਂ ਯੂਬਾ ਸਿਟੀ ਦੀ ਧਰਤੀ ਜਿੱਥੇ ਸਭ ਤੋਂ ਪਹਿਲਾਂ ਸਿੱਖ ਲਗਭਗ 125 ਸਾਲ ਪਹਿਲਾਂ ਆ ਕੇ ਆਬਾਦ ਹੋਏ, ਸੈਂਟਰਲ ਵੈਲੀ, ਫਰੈਜ਼ਨੋ, ਐਲਏ ਤੱਕ, ਔਰ ਕਦੇ ਉਹ ਵੀ ਵਕਤ ਸੀ ਕਿ ਇੱਥੇ ਜ਼ਮੀਨ ਆਪਣੇ ਨਾਂ ਕਰਵਾਉਣ ਦਾ ਹੱਕ ਨਹੀਂ ਸੀ। ਇਮੀਗ੍ਰੇਸ਼ਨ ਲਗਭਗ 60 ਸਾਲ ਇਸ ਮੁਲਕ ਦੇ ਵਿੱਚ ਕਿਸੇ ਦੇ ਵੀ ਆਉਣ ਤੇ ਪਾਬੰਦੀ ਰਹੀ। ਤੇ ਅੱਜ ਹਾਲਾਤ ਇਹ ਨੇ, ਰਾਤ ਮੈਨੂੰ ਇੱਕ ਵੀਰ ਦੱਸ ਰਹੇ ਸੀ ਕਿ ਕੈਲੀਫੋਰਨੀਆ ਦੀ 42% ਜਿਹੜੀ ਉਪਜਾਊ ਧਰਤੀ ਹੈ, ਫਰਟਾਈਲ ਲੈਂਡ ਹੈ, ਉਹ ਸਿੱਖਾਂ ਦੇ ਕੋਲ ਹੈ, ਸਿੱਖ ਉਹਦੇ ਮਾਲਕ ਨੇ। ਔਰ ਅਸੀਂ ਇਹ ਯੂਬਾ ਸਿਟੀ 'ਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਖਾਸ ਤੌਰ ਦੇ ਉੱਤੇ ਜਿਹੜਾ 46ਵਾਂ ਨਗਰ ਕੀਰਤਨ ਹੈ, ਇਸ ਦੇ ਅੱਡ-ਅੱਡ ਫੇਜ਼ ਹੁੰਦੇ ਨੇ। ਸਾਰਾ ਅਕਤੂਬਰ ਮਹੀਨੇ ਦੀ ਸ਼ੁਰੂਆਤੀ ਦੌਰ ਤੋਂ ਹੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ, ਕੀਰਤਨ ਦਰਬਾਰ, ਢਾਡੀ ਦਰਬਾਰ ਹੁੰਦੇ ਨੇ, ਔਰ ਹੁਣ ਇਹ ਕਲਾਈਮੈਕਸ ਵੱਲ ਜਾ ਰਿਹਾ ਕਿਉਂਕਿ ਐਤਵਾਰ ਨਗਰ ਕੀਰਤਨ ਹੈ। ਔਰ ਅਸੀਂ ਦੇਖਿਆ ਵੀ ਕੱਲ ਜਿੱਥੇ ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਗੁਰੂ ਦਰਬਾਰ 'ਚ ਹਾਜ਼ਰੀਆਂ ਲਵਾਈਆਂ, ਸ਼ਾਮ ਨੂੰ ਖਾਸ ਅਟਰੈਕਸ਼ਨ ਆਤਿਸ਼ਬਾਜ਼ੀ ਸੀ, ਜਿਹਦਾ ਸੰਗਤਾਂ ਨੇ ਵੀ ਔਰ ਸਾਡੇ ਵਿਊਅਰਸ ਨੇ ਵੀ ਆਨੰਦ ਮਾਣਿਆ। ਹੁਣ ਨਿਸ਼ਾਨ ਸਾਹਿਬ ਦੀ ਸੇਵਾ, ਨਿਸ਼ਾਨ ਗੁਰੂ ਦੀ ਮੋਹਰ ਹੈ, ਨਿਸ਼ਾਨ ਸਾਡੀ ਸੋਵਰਨਿਟੀ ਹੈ, ਪ੍ਰਭੂ ਸੱਤ ਹੈ, ਨਿਸ਼ਾਨ ਸਾਡੀ ਆਜ਼ਾਦੀ ਹੈ। ਔਰ ਉੱਚੇ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਯਾਦ ਦਹਾਨੀ ਵੀ ਕਰਵਾ ਰਹੇ ਹੁੰਦੇ ਨੇ ਕਿ ਕੋਈ ਭੁੱਖਾ, ਕੋਈ ਜਿਹਦੇ ਕੋਲ ਟਿਕਾਣਾ ਨਹੀਂ ਹੈ, ਕੋਈ ਜਿਹੜਾ ਸੁਰੱਖਿਅਤ ਹੈ, ਜੇ ਇਸ ਛਤਰ ਛਾਇਆ ਥੱਲੇ ਆਏਗਾ ਤੇ ਖਾਲਸਾ ਆਪਣੀ ਜਾਨ ਦੀ ਬਾਜ਼ੀ ਲਾ ਕੇ ਵੀ ਜਿਹੜਾ ਉਹ ਦੁਸ਼ਮਣਾਂ ਤੋਂ ਰੱਖਿਆ ਕਰੇਗਾ, ਜਿਹੜਾ ਵੀ ਅਬਲਾ ਹੈ ਜਾਂ ਕਮਜ਼ੋਰ ਹੈ। ਔਰ ਲੰਗਰ ਔਰ ਦੂਸਰਾ ਇਹ ਤਾਂ ਅੱਜ ਦੁਨੀਆ ਜਾਣਦੀ ਹੈ ਕਿ ਸਿੱਖ ਕੌਮ ਨੇ ਕੋਵਿਡ-19 ਦੇ ਚਲਦੇ ਆ ਕਿਸ ਕਦਰ ਸੇਵਾ ਨਿਭਾਈ। ਸੋ ਨਿਸ਼ਾਨ ਸਾਹਿਬ ਮਹਿਜ਼ ਇੱਕ ਝੰਡੇ ਦਾ ਨਾਂ ਨਹੀਂ ਹੈ, ਜਾਂ ਨਿਸ਼ਾਨ ਸਾਹਿਬ ਵਿੱਚ ਜਿਹੜਾ ਸਾਡਾ ਤਿਕੋਣਾ ਨਿਸ਼ਾਨ ਸਾਹਿਬ ਹੁੰਦਾ ਹੈ, ਜਿਸ ਦੇ ਵਿੱਚ ਮੀਰੀ ਪੀਰੀ ਦੀਆਂ 2 ਤਲਵਾਰਾਂ ਵੀ ਹੁੰਦੀਆਂ ਨੇ, ਜਿਸ ਦੇ ਵਿੱਚ ਇੱਕ ਚੱਕਰ ਵੀ ਹੈ, ਔਰ ਜਿਹੜਾ ਇਸ ਗੱਲ ਦਾ, ਇਸ ਦਾ ਰੰਗ ਜਿਹੜਾ ਉਹ ਬਸੰਤੀ ਜਾਂ ਨੀਲਾ ਹੋ ਸਕਦਾ ਹੈ। ਔਰ ਅਸੀਂ ਦੇਖਦੇ ਹਾਂ ਕਿ ਪਹਿਲਾ ਨਿਸ਼ਾਨ ਸਾਹਿਬ ਮੀਰੀ ਪੀਰੀ ਦੀਆਂ ਜਦੋਂ ਅਸੀਂ 2 ਤਲਵਾਰਾਂ ਦੀ ਗੱਲ ਕਰਦੇ ਹਾਂ, ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨਿਸ਼ਾਨ ਨੂੰ ਝੁਲਾਇਆ ਸੀ। ਇਹਦਾ ਇੱਕ ਲੰਬਾ ਇਤਿਹਾਸ ਹੈ। ਜੰਗ ਦੇ ਮੈਦਾਨ ਦੇ ਵਿੱਚ ਵੀ ਸਿੰਘ ਜੂਝਦੇ ਰਹੇ, ਨਿਸ਼ਾਨ ਸਾਹਿਬ ਦੀ ਅਗਵਾਈ ਦੇ ਥੱਲੇ ਹੀ ਸਾਡੀਆਂ ਫੌਜਾਂ ਮਾਰਚ ਕਰਦੀਆਂ ਸੀ। ਔਰ ਇੱਕ ਬੜਾ ਖੂਬਸੂਰਤ ਵਾਕਿਆ ਅਨੰਦਪੁਰ ਸਾਹਿਬ ਦੀ ਇੱਕ ਜੰਗ ਦਾ ਹੈ, ਭਾਈ ਆਲਮ ਸਿੰਘ ਜਿਨ੍ਹਾਂ ਨੂੰ ਘੇਰ ਲਿਆ ਦੁਸ਼ਮਣ ਦੇ ਸੈਨਾਪਤੀ ਨੇ, ਉਹਨਾਂ ਨੇ ਨਿਸ਼ਾਨ ਸਾਹਿਬ ਚੁੱਕਿਆ ਹੋਇਆ। ਉਹ ਦੁਸ਼ਮਣ ਦਾ ਸੈਨਾਪਤੀ ਕਹਿੰਦਾ ਵੀ ਇਹ ਨਿਸ਼ਾਨ ਸਾਹਿਬ ਸੁੱਟ ਦੇ, ਉਹਨੇ ਕਿਹਾ ਇਹ ਜੁਗੋ ਜੁਗ ਝੁੱਲਣ ਵਾਲਾ ਨਿਸ਼ਾਨ ਹੈ, ਇਸ ਦੀ ਜਿਹੜੀ ਅਪਮਾਨ ਨਹੀਂ ਹੋ ਸਕਦਾ। ਉਹਨੇ ਕਿਹਾ ਕਿ ਵੀ ਮੈਂ ਤੇਰੀ ਬਾਂਹ ਵੱਢ ਦਿਆਂਗਾ ਸੱਜੀ ਜਿਹਦੇ ਨਾਲ ਤੂੰ ਚੁੱਕਿਆ ਹੈ। ਉਹ ਕਹਿੰਦਾ ਮੈਂ ਖੱਬੀ ਨਾਲ ਚੁੱਕ ਲਾਂਗਾ। ਉਹਨੇ ਕਿਹਾ ਮੈਂ ਉਹ ਵੀ ਵੱਢ ਦਿਆਂਗਾ। ਉਹਨੇ ਕਿਹਾ ਮੈਂ ਪੈਰਾਂ ਨਾਲ ਚੁੱਕ ਲਾਂਗਾ। ਉਹਨੇ ਕਿਹਾ ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ। ਉਹਨੇ ਕਿਹਾ ਸਿੰਘ ਆਪਣਾ ਫਰਜ਼ ਨਿਭਾ ਜਾਏਗਾ, ਫਿਰ ਨਿਸ਼ਾਨ ਸਾਹਿਬ ਦੇ ਮਾਲਕ ਨੇ ਦੇਖਣਾ ਵੀ ਇਹਨੂੰ ਕਿਵੇਂ ਝੂਲਦਾ ਰੱਖਣਾ। ਔਰ ਜਿਉਂ ਹੀ ਉਹਨਾਂ ਦੀ ਸ਼ਹਾਦਤ ਭਾਈ ਆਲਮ ਸਿੰਘ ਦੀ ਹੁੰਦੀ ਹੈ, ਸਾਹਿਬਜ਼ਾਦਾ ਅਜੀਤ ਸਿੰਘ ਆ ਕੇ ਉਸ ਨਿਸ਼ਾਨ ਨੂੰ ਸੰਭਾਲ ਲੈਂਦੇ ਨੇ। ਸੋ ਇਹ ਨਿਸ਼ਾਨ ਆਪਣੇ ਆਪ ਦੇ ਵਿੱਚ ਸਾਡੀ ਅੱਜ ਜਦੋਂ ਕਿ ਅਸੀਂ ਲਗਭਗ 41 ਸਾਲਾਂ ਤੋਂ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ,
ਇਸ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਥੱਲੇ ਹੀ, ਇਸ ਅਕਾਲ ਤਖਤ ਤੋਂ ਹੀ, ਜਿਹੜਾ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ, ਔਰ ਜਿਸ ਅਕਾਲ ਤਖਤ ਤੋਂ ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਦਾ ਸੀ, ਔਰ ਹਜ਼ਾਰਾਂ ਮੀਲ ਦੂਰ ਹਰ ਗੁਰਦੁਆਰਾ ਸਾਹਿਬ ਦਾ ਪਹਿਲਾ ਪਾਰਟ ਇਹ ਹੁੰਦਾ ਹੈ ਕਿ ਨਿਸ਼ਾਨ ਝੂਲਦਾ ਹੈ। ਗੁਰੂ ਗ੍ਰੰਥ ਸਾਹਿਬ ਚਵਰ ਛਤਰ ਤਖਤ ਦੇ ਮਾਲਕ ਨੇ, ਔਰ ਉਹਨਾਂ ਦਾ ਗੁਰਗੱਦੀ ਦਿਵਸ ਹੈ। 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਫਰਮਾਇਆ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਅਸੀਂ ਜਿੱਥੇ TV 84 ਦੇ ਸਮੂਹ ਵਿਊਅਰਸ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਅਸੀਂ ਇਹ ਪ੍ਰਣ ਵੀ ਕਰਨ ਦਾ ਦਿਨ ਹੁੰਦਾ ਹੈ ਕਿ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਇਹ ਸਾਡੇ ਮੀਰੀ ਪੀਰੀ ਦਾ ਪ੍ਰਤੀਕ, ਗੁਰੂ ਕੇ ਦੀਵਾਨ ਸਾਡੀ ਪੀਰੀ ਹੈ ਔਰ ਸਾਡੇ ਨਿਸ਼ਾਨ ਸਾਡੀ ਮੀਰੀ ਹੈ। ਇਸ ਮੀਰੀ ਪੀਰੀ ਦੀ ਆਜ਼ਾਦੀ ਦੇ ਲਈ ਇਹਨਾਂ 4 ਦਹਾਕਿਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਨੇ ਸ਼ਹੀਦੀ ਜਾਮ ਪੀਤੇ ਨੇ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਸਾਡੀ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਬਰਾਬਰ ਜਾਰੀ ਹੈ। ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗੇ ਜਿਹੜੇ ਤਿਹਾੜ ਜੇਲ੍ਹ ਦਿੱਲੀ 'ਚ ਬੇੜੀਆਂ 'ਚ ਜਕੜੇ ਹੋਏ, ਹਥਕੜੀਆਂ 'ਚ ਜਕੜੇ ਹੋਏ ਵੀ ਖਾਲਿਸਤਾਨ ਜ਼ਿੰਦਾਬਾਦ ਬੁਲੰਦ ਆਵਾਜ਼ 'ਚ ਕਹਿੰਦੇ ਨੇ। ਇਹ ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲਈਏ। ਜਿਹੜੇ ਅਲਫਾਜ਼ ਸੰਤ ਭਿੰਡਰਾਂ ਵਾਲਿਆਂ ਦੇ ਸਨ, ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਔਰ ਅੱਜ ਦੇ ਸਮੁੱਚੇ ਪ੍ਰੋਗਰਾਮ, ਅੱਜ 11 ਵਜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਇੱਕ ਖੁੱਲੀ ਕਾਨਫਰੰਸ ਰੱਖੀ ਹੋਈ ਹੈ, ਉਸ ਦੀ ਕਾਰਵਾਈ ਵੀ ਲਾਈਵ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਸ਼ਾਮ ਦਾ ਦੀਵਾਨ ਜਿਹੜਾ ਕਿ ਪੰਥਕ ਮੁੱਦਿਆਂ ਨੂੰ ਸਮਰਪਿਤ ਹੁੰਦਾ ਹੈ, ਉਸ ਦੀ ਕਾਰਵਾਈ ਵੀ ਹੋਏਗੀ। ਸਾਡੇ ਨਾਲ ਦੂਰ ਦਰਾਡਿਓਂ ਵੀਰ ਆ ਕੇ ਜਿਹੜੇ ਸਾਡੇ TV 84 ਦੀ ਇੰਟਰਨਲ ਟੀਮ ਦਾ ਹਿੱਸਾ ਨੇ, ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ ਤੋਂ, ਭਾਈ ਸੰਤੋਖ ਸਿੰਘ ਇੰਡੀਆਨਾ ਤੋਂ, ਭਾਈ ਬਲਵਿੰਦਰ ਸਿੰਘ ਚੱਠਾ ਮੈਰੀਲੈਂਡ ਤੋਂ, ਤੇ ਸਾਡੇ ਲੋਕਲ ਵੀਰ ਵੀ ਸਾਡੇ ਨਾਲ ਖੜੇ ਨੇ। ਸੋ ਸਾਡੇ ਦੂਸਰੇ ਵੀਰ ਵੀ ਸੰਗਤਾਂ ਨੂੰ ਮੁਬਾਰਕ ਦੇਣਗੇ 2-2 ਮਿੰਟ। ਭਾਈ ਗੁਰਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ 1978 ਦਾ ਸਾਕਾ ਵਾਪਰਨ ਤੋਂ ਬਾਅਦ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੁਸ਼ਮਣ ਨੇ ਚੈਲੰਜ ਕੀਤਾ ਗੁਰਗੱਦੀ ਦਿਵਸ ਨੂੰ, ਇਸ ਜਗ੍ਹਾ ਦੇ ਸਿਆਣੇ ਪੁਰਸ਼ਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦਾ ਕਿਉਂ ਨਾ ਆਪਾਂ ਇਹ ਦਿਨ ਸਮਰਪਿਤ ਕਰੀਏ। ਸੋ ਉਸ ਦਿਨ ਤੋਂ ਇਹ 46ਵਾਂ ਨਗਰ ਕੀਰਤਨ, ਜਿਸ ਦਾ ਸਾਰਾ ਰੰਗ ਢੰਗ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਵਰਗਾ ਹੁੰਦਾ ਹੈ। ਸੋ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੋ ਅੱਜ ਸਾਡੀ ਟੀਮ TV 84 ਦੀ ਜੋ ਖਾਲਿਸਤਾਨ ਦੇ ਲਈ ਦ੍ਰਿੜ ਹੈ, ਉਹ ਇੱਥੇ ਪਹੁੰਚੀ ਹੋਈ ਹੈ। ਸੋ ਮੇਰੀ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਿੱਖੋ, ਇੱਕ ਗੱਲ ਨਾਲ ਜੁੜ ਜਾਈਏ। ਗੁਰੂ ਸਾਹਿਬ ਦਾ ਹੁਕਮ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਆਓ ਆਪਾਂ ਸ਼ਬਦ ਗੁਰੂ ਨਾਲ ਜੁੜ ਜਾਈਏ। ਜਿੱਦਣ ਸ਼ਬਦ ਗੁਰੂ ਨਾਲ ਜੁੜ ਜਾਈਏ, ਗੁਰੂ ਦੀ ਅਰਦਾਸ ਕਰਕੇ ਤੁਰੀਏ ਤਾਂ ਗੁਰੂ ਬਖਸ਼ਿਸ਼ ਕਰੇਗਾ। ਅਸੀਂ ਇਹ ਸਮੂਹ ਜਿੰਨੀ ਵੀ ਟੀਮ ਪਹੁੰਚੀ ਆ, ਅਸੀਂ ਇਹ ਆਸ ਕਰਦੇ ਹਾਂ ਕਿ ਜਦੋਂ ਅਗਲੇ ਸਾਲ ਇਸ ਧਰਤੀ ਤੇ ਪਹੁੰਚੀਏ ਤਾਂ ਸਾਡਾ ਆਪਣਾ ਮੁਲਕ ਖਾਲਿਸਤਾਨ ਹੋਵੇ, ਤਾਂ ਅਸੀਂ ਇੱਥੇ ਸੈਲੀਬ੍ਰੇਟ ਕਰੀਏ ਆ ਕੇ ਖਾਲਸਾ ਉਸ ਧਰਤੀ ਤੇ ਜੋ ਅੱਜ ਆਕੂਪਾਈਡ ਕੀਤਾ ਹੈ ਹਿੰਦੁਸਤਾਨ ਦੀ ਗਵਰਨਮੈਂਟ ਨੇ। ਸਾਡਾ ਉੱਥੇ ਆਪਣਾ ਰਾਜ ਭਾਗ ਹੋਵੇ। ਮਾਣ ਮੱਤਾ ਇਤਿਹਾਸ ਸਾਡਾ ਹੈ ਤੇ ਆਪਾਂ ਹੋਰ ਮਾਣ ਮੱਤਾ ਇਤਿਹਾਸ ਸਿਰਜੀਏ। ਗੁਰੂ ਚੜ੍ਹਦੀ ਕਲਾ ਬਖਸ਼ੇ। ਸਭ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਜੰਗ ਜਾਰੀ ਹੈ, ਅਸੀਂ ਜਿੱਤਾਂਗੇ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ ਖਾਲਿਸਤਾਨ, ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਚੱਠਾ ਸਾਹਿਬ, ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਦਿਹਾੜੇ ਦੀਆਂ। ਤੁਹਾਨੂੰ ਮੁਬਾਰਕਾਂ ਜੀ ਸਾਰੀਆਂ ਸਿੱਖ ਸੰਗਤਾਂ ਨੂੰ। TV 84 ਦੇ ਜੋ ਦਰਸ਼ਕ ਹੋਏ ਦੇਖ ਰਹੇ ਨੇ ਸਾਨੂੰ, ਅਸੀਂ ਯੂਬਾ ਸਿਟੀ ਦੀ ਧਰਤੀ ਤੇ 46ਵਾਂ ਜੋ ਗੁਰਤਾ ਗੱਦੀ ਦਿਵਸ ਹੈ ਉਸ ਨੂੰ ਮਨਾਉਣ ਵਾਸਤੇ ਪਹੁੰਚੇ ਹੋਏ ਹਾਂ। ਇੱਥੇ ਜੋ ਫੰਕਸ਼ਨ ਹੈ ਪਿਛਲੇ 2-3 ਵੀਕ ਤੋਂ ਚੱਲ ਰਹੇ ਹਨ। ਅੱਜ ਜੋ ਇਸ ਦਾ ਸੈਟਰਡੇ, ਅੱਜ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਹੈ, ਪਿੱਛੇ ਚੋਲਾ ਬਦਲਿਆ ਜਾ ਰਿਹਾ ਹੈ। ਇਹ ਨਿਸ਼ਾਨ ਹੈ ਜੋ ਗੁਰੂ ਦਾ ਨਿਸ਼ਾਨ, ਜਿੱਥੇ ਵੀ ਝੂਲਦਾ ਹੈ ਉਸ ਦੀ ਸ਼ਰਨ ਦੇ ਵਿੱਚ ਕੋਈ ਵੀ ਆ ਸਕਦਾ ਹੈ। ਕੋਈ ਆ ਕੇ ਇੱਥੇ ਸ਼ਰਨ ਕਰ ਲੈ ਸਕਦਾ ਹੈ, ਲੰਗਰ ਪਾਣੀ ਛਕ ਸਕਦਾ ਹੈ। ਸੋ ਇਹ ਨਿਸ਼ਾਨ ਸਾਹਿਬ ਜੋ ਹੈ ਇੱਕ ਮਾਤਰ ਇੱਕ ਲੋਹੇ ਦਾ ਕੀਤਾ ਹੋਇਆ ਖੜਾ ਇੱਕ ਨਿਸ਼ਾਨ ਨਹੀਂ ਹੈ, ਇਹ ਗੁਰੂ ਦਾ ਪ੍ਰਤੀਕ ਹੈ। ਇਹ ਦੱਸਦਾ ਹੈ ਕਿ ਸਿੱਖ ਕੌਮ ਦਾ ਜੋ ਇਹ ਨਿਸ਼ਾਨ ਝੂਲ ਰਿਹਾ ਹੈ, ਇਹਦੇ ਵਿੱਚ ਬੜੀ ਤਾਕਤ ਹੈ। ਇੱਥੇ ਆ ਕੇ ਜੋ ਹੈ ਆਣ ਕੇ ਤੁਸੀਂ ਸ਼ਰਨ ਲੈ ਸਕਦੇ ਹੋ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਇੱਥੇ ਹੁਣ 2 ਦਿਨ ਦੇ ਵਿੱਚ ਇੱਥੇ ਲੱਖਾਂ ਦੀ ਗਿਣਤੀ ਵਿੱਚ ਜੋ ਹੈ ਸਿੱਖ ਸੰਗਤਾਂ ਨੇ ਆਉਣਾ ਹੈ। ਸੋ ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ
ਕਿ ਤੁਹਾਡੀ ਇਹ ਗਿਣਤੀ ਹੀ ਹੈ ਜੋ ਤੁਹਾਡੇ ਦੁਸ਼ਮਣਾਂ ਨੂੰ ਚੁੱਭਦੀ ਹੈ। ਜਦੋਂ ਤੁਸੀਂ ਇਹੋ ਜਿਹੇ ਫੰਕਸ਼ਨ ਕਰਦੇ ਹੋ, ਇਹੋ ਜਿਹੇ ਥਾਵਾਂ ਤੇ ਇਕੱਠੇ ਹੁੰਦੇ ਹੋ, ਇਹੀ ਗਿਣਤੀ ਤੁਹਾਡੀ ਜੋ ਹੈ ਗਵਰਨਮੈਂਟ ਨੂੰ ਚੁੱਭਦੀ ਹੈ। ਸੋ ਅਸੀਂ ਬੇਨਤੀ ਕਰਦੇ ਹਾਂ, ਸਿੱਖੋ ਆਓ ਇਕੱਠੇ ਹੋ ਕੇ ਜਿਸ ਤਰ੍ਹਾਂ ਤੁਸੀਂ ਇਹਨਾਂ ਫੰਕਸ਼ਨਾਂ ਦੇ ਵਿੱਚ ਆਣ ਕੇ ਆਨੰਦ ਮਾਣਦੇ ਹੋ, ਉਸੇ ਤਰ੍ਹਾਂ ਹੀ ਪ੍ਰਣ ਕਰੋ ਕਿ ਆਪਣਾ ਦੇਸ਼, ਅਸੀਂ ਆਪਣਾ ਰਾਜ ਭਾਗ ਜੋ ਕਿ ਹਿੰਦੁਸਤਾਨ ਨੇ ਮੱਲਿਆ ਹੋਇਆ ਹੈ ਉਹ ਆਜ਼ਾਦ ਕਰਾਉਣਾ ਹੈ। ਤੇ ਪ੍ਰਣ ਕਰੀਏ ਕਿ ਅਗਲੇ ਸਾਲ ਜਦੋਂ ਇੱਥੇ ਫੇਰ ਆਵਾਂਗੇ ਸਾਡੇ ਕੋਲ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਹੋਏਗਾ। ਸੋ ਸਾਰੀਆਂ ਸਿੱਖ ਸੰਗਤਾਂ ਨੂੰ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਹੁਣ ਮੇਰੇ ਨਾਲ ਭਾਈ ਸੰਤੋਖ ਜੀਵਨ ਸਿੰਘ ਜੀ ਜਿਹੜੇ ਇੰਡੀਆਨਾ ਤੋਂ ਸਪੈਸ਼ਲ ਆਏ ਨੇ ਇਸ ਇਵੈਂਟਸ ਵਿੱਚ ਹਿੱਸਾ ਲੈਣ ਵਾਸਤੇ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਟੀਵੀ 84 ਦੇ ਰਾਹੀਂ ਦੂਰ ਦਰਾਡੇ ਤੱਕ ਘਰਾਂ ਵਿੱਚ ਬੈਠੇ ਵੀ ਗੁਰਸਿੱਖ ਵੀਰ ਭੈਣਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਯੂਬਾ ਸਿਟੀ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਮੇਨ ਸਿਟੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇਕੱਤਰ ਹੋ ਰਹੀਆਂ ਨੇ। ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ। ਇਸ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਦੇ ਥੱਲੇ ਜਿਹੜੀਆਂ ਨੇ ਗੁਰੂ ਨਾਨਕ ਦੇਵ ਦੇ ਬਖਸ਼ੇ ਹੋਏ ਰਸਤੇ ਨੂੰ, ਜਿਹੜਾ ਨਰਮਲ ਰਸਤਾ ਮਹਾਰਾਜ ਨੇ ਬਖਸ਼ਿਸ਼ ਕੀਤਾ ਸੀ, ਸਿੱਖਾਂ ਦਾ ਆਪਣਾ ਸਿੱਖ ਰਾਜ ਹੋਵੇਗਾ। ਉਸ ਸਿੱਖ ਰਾਜ ਦੀ ਜਿਹੜੀ ਨੀਂਹ ਰੱਖੀ ਜਾ ਚੁੱਕੀ ਆ, ਉਸ ਨੀਂਹ ਉੱਤੇ ਪੂਰਾ ਰਾਜ ਖੜਾ ਕਰਨ ਵਾਸਤੇ ਸਾਡੇ ਲੱਖਾਂ ਵੀਰਾਂ ਨੇ ਸ਼ਹਾਦਤਾਂ ਦਿੱਤੀਆਂ ਨੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ 3 ਦਿਨ ਪ੍ਰੋਗਰਾਮ ਲਗਾਤਾਰ ਚੱਲਣਾ, ਸਾਰੀ ਅਮਰੀਕਾ ਕੈਨੇਡਾ ਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ। ਸਾਰੇ ਵੀਰ ਰਲ ਮਿਲ ਕੇ ਜਿਹੜੇ ਉੱਤੇ ਵਿਚਾਰਾਂ ਕਰਨਗੇ ਤੇ ਉਸ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਹੋਰ ਅੱਗੇ ਕਦਮ ਕੀ ਪੁੱਟਣੇ ਨੇ ਉਹਨਾਂ ਤੇ ਵੀ ਵਿਚਾਰ ਹੋਣਗੇ। ਸਾਡੇ ਡਾਕਟਰ ਸਾਹਿਬ ਨੇ ਬੜੀ ਡਿਟੇਲ ਦੇ ਨਾਲ ਦੱਸਿਆ। ਹਰ ਵੀਰ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜਾ ਆਪ ਵੀ ਟੀਵੀ 84 ਦੇਖਦਾ, ਉਹ ਆਪਣੇ ਹੋਰ ਰਿਸ਼ਤੇਦਾਰ ਭੈਣਾਂ ਭਰਾਵਾਂ ਨੂੰ ਹੀ ਨਾਲ ਉਤਸ਼ਾਹ ਕਰੇ ਵੀ ਟੀਵੀ 84 ਦੇ ਪ੍ਰੋਗਰਾਮ ਨੂੰ ਵੇਖਿਆ ਜਾਵੇ। ਆਪਣੇ ਬੱਚਿਆਂ ਨੂੰ ਸਿੱਖ ਕੌਮ ਨਾਲ ਕੀ ਹੋਇਆ ਸੀ, ਕੀ ਅੱਜ ਹੋ ਰਿਹਾ ਤੇ ਕੀ ਹੋਣ ਦੀ ਆਸ ਹੈ, ਉਹ ਸਾਰੀ ਇਨਫੋਰਮੇਸ਼ਨ ਦੇਣ ਵਾਸਤੇ ਟੀਵੀ 84 ਦੇ ਨਾਲ ਜੁੜੋ। ਤੇ ਅੱਜ ਜਿਹੜੇ ਵੀ ਮੇਰੇ ਵੀਰ ਦੂਰ ਦਰਾਡੇ ਸੁਣ ਰਹੇ ਨੇ, ਉਹਨਾਂ ਨੂੰ ਬੇਨਤੀ ਆ ਕਿ ਕੱਲ ਦੇ ਪ੍ਰੋਗਰਾਮ ਵਿੱਚ ਹਰ ਹਾਲਤ ਵਿੱਚ ਪਹੁੰਚੋ ਤੇ ਆਪਾਂ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਆਪਣਾ ਯੋਗਦਾਨ ਪਾਈਏ। ਇੰਨੇ ਬੱਚੇ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਵਿਚਾਰ ਸੁਣੇ ਨੇ ਬੱਚਿਆਂ ਦੇ ਵੀ ਔਰ ਭੈਣਾਂ ਦੇ ਵੀ, ਔਰ ਨੌਜਵਾਨ ਮੌਜੂਦ ਨੇ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਵੱਲੋਂ ਸਾਰੀ ਸਮੂਹ ਸਾਧ ਸੰਗਤ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਹੋਵੇ ਜੀ। ਸਾਰੀ ਸੰਗਤ ਹੁਮ ਹੁਮਾ ਕੇ ਇੱਥੇ ਪਹੁੰਚੋ ਜੀ। ਤੇ ਆਪਣਾ ਪੰਜਾਬ ਦਾ ਨਿਗਮਾਨ ਸਭ ਕੁਛ, ਸਾਰਾ ਕੁਝ ਪੰਜਾਬ ਵਰਗਾ ਲੱਗਦਾ ਇੱਥੇ ਅੱਜ ਜੀ। ਤੇ ਹੋਪ ਕਰਦੇ ਆ ਨੈਕਸਟ ਈਅਰ ਆਈਏ। ਤੁਸੀਂ ਕਿੱਥੋਂ ਆਏ? ਅਸੀਂ ਫ੍ਰਿਜ਼ਨੋ ਤੋਂ ਆਏ ਜੀ। ਅੱਛਾ, ਫ੍ਰਿਜ਼ਨੋ ਤੋਂ ਆਏ, ਠੀਕ ਹੈ। ਇਹ ਪਹਿਲੀ ਦਫਾ ਆਏ? ਨਹੀਂ, ਸਾਨੂੰ 3 ਸਾਲ ਹੋ ਗਏ ਜੀ ਆ ਰਹੇ ਨੂੰ। ਕਾਫੀ ਟਾਈਮ ਤੋਂ ਆ ਰਹੇ ਹੋ ਨਾ? ਹਾਂਜੀ ਹਾਂਜੀ। ਕਿਸ ਤਰ੍ਹਾਂ ਮਤਲਬ ਮਹਿਸੂਸ ਕਰਦੇ ਵੱਧ ਤੋਂ ਵੱਧ? ਇੱਥੇ ਤਾਂ ਆ ਕੇ ਲੱਗਦਾ ਜੀ ਜਿੱਦਾਂ ਸਾਡਾ ਆਹੀ ਮਹਿਸੂਸ ਉਦਾਂ ਹੀ ਹੁੰਦਾ ਹੈ ਨਾ? ਹਾਂਜੀ ਹਾਂਜੀ। ਸਾਰੇ ਮਾਹੌਲ ਵੀ ਉਦਾਂ ਦਾ ਹੈ, ਮਾਹੌਲ ਵੀ ਉਦਾਂ ਦਾ ਸਾਰੇ ਆਪਣੇ ਸਿੱਖ ਵੀ ਹੈ ਨਾ? ਇਹ ਆ ਸਾਰਾ ਕੁਝ, ਦੁਕਾਨਾਂ ਉਦਾਂ ਲੱਗੀਆਂ ਆ। ਹਾਂਜੀ। ਗੁਰੂ ਸਾਹਿਬ ਦੀ ਏਡੀ ਕਿਰਪਾ ਹੈ ਜੀ। ਸੰਗਤ ਬੜੀ ਪਿਆਰ ਭਰੀ ਇੱਥੇ ਆਪਣੀ ਸ਼ਰਧਾ ਲੈ ਕੇ ਆਉਂਦੀ ਹੈ ਜੀ। ਹਾਂਜੀ ਬਿਲਕੁਲ। ਹਾਂਜੀ, ਹੋਪਫੁਲੀ ਅਸੀਂ ਸੋਚਦੇ ਹਾਂ ਕਿ ਨੈਕਸਟ ਈਅਰ ਅਸੀਂ ਆਈਏ ਤੇ ਸਾਡਾ ਆਪਣਾ ਖਾਲਸਾ ਰਾਜ ਹੋਵੇ ਜੀ। ਬਿਲਕੁਲ। ਅਸੀਂ ਬਹੁਤ ਖੁਸ਼ੀਆਂ ਭਰਾ ਮਨਾਈਏ ਜੀ ਫੇ। ਹਾਂਜੀ ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਾਰਿਆਂ ਨੂੰ ਆਪਣਾ ਨਗਰ ਕੀਰਤਨ ਦੇ ਸਾਰਿਆਂ ਨੂੰ ਵਧਾਈਆਂ। ਪਹਿਲਾਂ ਤਾਂ ਤੇ ਸਾਰਿਆਂ ਨੇ ਹੁਮ ਆ ਕੇ ਪਹੁੰਚੋ, ਸੇਵਾ ਕਰੋ ਤੇ ਸੇਵਾ ਦਾ ਮੌਕਾ ਵੀ ਦਿਓ। ਤੇ ਬਸ ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਮਹਿਸੂਸ ਤਾਂ ਬਹੁਤ ਵਧੀਆ ਕਰ ਰਹੇ ਹਾਂ ਕਿਉਂਕਿ ਮਸੇ ਇੱਕ ਸਾਰੀ ਕਮੇਟੀ ਇਕੱਠੀ ਹੁੰਦੀ ਆ। ਹਾਂਜੀ ਬਿਲਕੁਲ। ਬਾਰ-ਬਾਰ ਦੂਜੇ ਕੰਟਰੀਆਂ 'ਚ ਵੀ ਬੰਦੇ ਸੰਗਤ ਆਉਂਦੀ ਆ, ਬਹੁਤ ਚੰਗਾ ਲੱਗਦਾ। ਆਪਣੇ ਜਿਹੜੇ ਭੈਣ ਭਰਾਵਾਂ ਨੂੰ ਮਿਲਣ ਦਾ ਮੌਕਾ ਬਹੁਤ ਮੌਕਾ ਮਿਲਦਾ ਔਰ ਬੱਚਿਆਂ ਨੂੰ ਜ਼ਿਆਦਾ ਨਸ਼ੇ ਮਿਲਦੀ ਆ ਬਿਲਕੁਲ। ਕਿਉਂਕਿ ਦੂਰ ਦੂਰ ਤੱਕ ਲੋਕਾਂ ਨੂੰ ਈਵਨ ਕਿ ਦੂਜੀ ਕਮਿਊਨਿਟੀ ਨੂੰ ਵੀ ਬਹੁਤ ਫਰਕ ਪੈਂਦਾ ਕਿ ਸਿੱਖ ਕੀ ਹੈ। ਸਿੱਖ ਕੀ ਨੇ? ਕਿਉਂਕਿ ਹੁਣ ਤੁਸੀਂ ਦੇਖੋ ਆਪਣੇ ਵਾਈਟ ਗੋਰੇ ਨੇ, ਗੋਰੇ ਆ ਜੋ ਵੀ ਹੈਗੇ ਵਾਸਤੇ ਲੱਗੇ ਦੇਖ ਰਹੇ ਨੇ ਕੀ ਹੋ ਰਿਹਾ ਨਾ। ਹਾਂਜੀ, ਉਹ ਅਸੀਂ ਉਹਨਾਂ ਨੂੰ ਉਹ ਮਿਲਦੇ ਆ, ਕਹਿੰਦੇ ਜਿਵੇਂ ਹੁਣ ਮੈਂ 5 ਫੀਟ ਤੋਂ ਆਇਆ। ਹੁਣ ਵੈਕਾ ਬਿਲ ਕੱਲ ਮਿਲਣਾ ਕਰਦੇ ਸੀ, ਮੈਂ ਕੰਮ ਕਰਦਾ ਸੀ, ਕਹਿੰਦੇ ਤੁਸੀਂ ਜਾਣਾ ਉੱਥੇ ਯੂਬਾ ਸਿਟੀ। ਉਹ ਹੀ ਨੋ ਕਿ ਐਵਰੀਥਿੰਗ ਉਹਨਾਂ ਨੂੰ ਪਤਾ ਸਾਰਾ ਨਾ, ਪਤਾ ਲੱਗਦਾ ਕਿਉਂਕਿ ਜੇ ਇਕੱਠੇ ਹੁੰਦੇ ਆ ਸਾਡੀ ਏਕਤਾ ਦਾ ਪਤਾ ਲੱਗਦਾ, ਏਕਤਾ ਦਾ ਮਹਿਸੂਸ ਹੁੰਦਾ। ਹਾਂਜੀ ਬਿਲਕੁਲ। ਬਾਕੀ ਹੁਣ ਇਹਨਾਂ ਤੋਂ ਵੱਡਾ ਕੌਣ? ਗੁਰੂ ਨਾਨਕ ਦੇਵ
ਹੁਣ ਕੋਈ ਨਹੀਂ ਇਹਨਾਂ ਨੇ ਸਤਿਗੁਰੂ ਨਾਨਕ ਗੁਰੂ ਨਾਨਕ ਜੀ ਨੇ 52 ਕੀਰਤਨ ਕੀਤੇ ਆ ਜੀ। ਸਿੱਖ ਇਤਿਹਾਸ ਦੇ ਵਿੱਚ 52 ਦੀ ਮਹਿਮ ਇਹ ਹੈ ਕਿ 52 ਕੀਰਤਨ ਕੀਤੇ ਸੀ ਇਹਨਾਂ ਨੇ ਲਾਏ ਸੀ ਇਹਨਾਂ ਨੇ। ਤੇ ਗੁਰੂ ਰਾਮਦਾਸ ਜੀ ਇਹ ਵੀ ਗੁਰੂ ਅਰਜਨ ਸਾਡੇ 52 ਦਾ ਵੀ ਬਹੁਤ ਵੱਡਾ ਮਾਣ ਹੈ। ਇਹ ਵੀ ਇੱਥੋਂ ਇਹਨਾਂ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਜੀ। ਆਪਾਂ ਦੀਵਾਲੀ ਮਨਾਉਂਦੇ ਆ ਉਹ 'ਚ ਵੀ 52 ਦਾ ਜ਼ਿਕਰ ਆਉਂਦਾ। ਰਾਜਾ ਨੂੰ ਰਿਹਾ ਕੀਤਾ ਇਹ ਗੁਰੂ ਨਾਨਕ ਦੇਵ ਜੀ ਤੋਂ ਵੀ ਹੋਇਆ ਜੀ। ਇਹ ਨਵੀਂ ਚੀਜ਼ ਤੁਹਾਨੂੰ ਐਡ ਹੋਈ ਹੋਣੀ ਹੈ। ਇਹ ਮਤਲਬ 52 ਦਾ ਤਾਂ ਮਾੜਾ ਜ਼ਿਕਰ ਕੀਤਾ ਹੈ। 6 ਪਾਸੇ ਤੱਕ 52 ਦਾ ਕਾਫੀ ਹੈ। ਬਾਕੀ ਸਾਡੇ ਪਟਨਾ ਸਾਹਿਬ ਵੀ 52 ਦਾ ਗੁਰੂ ਗੋਬਿੰਦ ਸਿੰਘ ਜੀ ਨੇ 52 ਉਪਦੇਸ਼ 52 ਕਵੀ ਦਵਾਰ ਕਵੀ ਦਵਾਰ 'ਚ 52 ਕਵਿਤਾ ਵਾਲੇ ਸੀ। ਆਪਣੀ ਸਿੱਖੀ ਇੰਨੀ ਬੜੀ ਹਨਾ ਅਮੀਰ ਹੈਗੀ। ਦੇਖੋ ਇਹ ਹੋਪ ਤਾਂ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ, ਬਟ ਜਿਹੜੇ ਸਾਡੇ ਜੋ SGPC ਦੇ ਪ੍ਰਧਾਨ ਜਿਹੜੇ ਹੈਗੇ ਆ ਮੈਂਬਰ, ਇਹ ਤਾਂ ਸਾਰੀਆਂ ਹੁਕਮਾਂ ਚੱਲਦਾ ਰਹਿੰਦਾ ਨਹੀਂ ਚੱਲਦਾ ਨਹੀਂ। ਦੇਖੋ ਅਸੀਂ ਇਹ ਚੱਲਦੇ ਕਰਕੇ ਅਸੀਂ ਪਿੱਛੇ ਹਟੀ ਜਾਂਦੇ ਹਾਂ। ਅਸੀਂ ਪਿੱਛੇ ਤੂੰ ਹਟਣਾ ਆਪਣਾ ਤੁਸੀਂ ਜਿੰਨਾ ਵੀ ਤੁਸੀਂ ਯੋਗਦਾਨ ਪਾ ਸਕਦੇ ਪਾਓ। ਪਾਉਂਦੇ ਹਰ ਇੱਕ ਬੋਲੀ ਤੁਸੀਂ ਵੀ ਪਾਈ ਰਹੇ ਹੋ। ਹਾਂਜੀ ਤੇ ਅਸੀਂ ਹੁਣ ਆਇਆ ਥੋੜਾ ਨਾ ਕਿ ਇਹ ਇਦਾਂ ਕਰ ਰਹੇ ਨੇ ਉਦਾਂ ਕਰ ਰਹੇ। ਸਾਨੂੰ ਜਿਹੜੇ ਅਸੀਂ ਇੱਕ ਚੀਜ਼ ਬਣਾਈ ਹੈ, ਇੱਕ ਸਕੂਲ ਬਣਾਇਆ ਆ, ਉਹ ਸਕੂਲ ਤੇ ਅਸੀਂ ਨਿਰਭਰ ਨਹੀਂ ਕਰਦੇ। ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਵਿੱਚ ਤੁਹਾਡਾ ਐਡਾ ਵੱਡਾ ਅਦਾਰਾ ਉੱਥੇ ਖੜਾ ਹੋਇਆ ਆ। ਉਹ ਸਾਡਾ ਜਿਹੜੇ ਪੁਰਾਣੇ ਲੀਡਰ ਸੀਗੇ ਉਹਨਾਂ ਨੇ ਜ਼ੀਰੋ ਕਰਤਾ ਸਾਨੂੰ। ਜੇ ਕਦੇ ਉਹੀ ਸਾਡਾ ਸਿੱਖੀ ਪ੍ਰਚਾਰ ਹੁੰਦਾ। ਹੁਣ ਅਸੀਂ ਕਹਿੰਦੇ ਆ ਕੀਰਤਨ ਲਿਆਈਏ। ਕੀਰਤਨ ਦਾ ਕੀ ਹੈ, ਸਾਡੇ ਇੰਗਲਿਸ਼ ਲੈਂਗੁਏਜ ਦੇ ਵਿੱਚ ਸਾਨੂੰ ਇੱਥੇ ਪ੍ਰਮੋਟ ਕਰਨੇ ਚਾਹੀਦੇ ਆ। ਬੱਚਿਆਂ ਨੂੰ ਤਾਂ ਪਤਾ ਲੱਗੂ। ਹੁਣ ਬੱਚਿਆਂ ਨੂੰ ਅਸੀਂ ਕਰੀਅਰ ਲੈ ਜਾਓ, ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ। ਜੇ ਉਹਨਾਂ ਨੂੰ ਇੰਗਲਿਸ਼ ਟ੍ਰਾਂਸਲੇਸ਼ਨ ਕਰੋਗੇ ਫਿਰ ਉਹਨਾਂ ਨੂੰ ਹੁਣ ਇੱਕ ਭੰਗੜਾ ਆ, ਉਹ ਪੰਜਾਬੀ ਡਾਂਸ ਸਾਰੇ ਭੰਗੜਾ ਕਰਨ ਲੱਗ ਜਾਂਦੇ ਆ। ਪਰ ਉਹ ਕਿਉਂਕਿ ਉਹਨੂੰ ਪਤਾ ਕਿ ਪਰ ਐਕਚੁਅਲੀ ਉਹਨੂੰ ਪਹਿਲਾਂ ਇੰਗਲਿਸ਼ ਕਰੋ, ਫਿਰ ਉਹਨੂੰ ਦੱਸੋ ਵੀ ਪੰਜਾਬੀ 'ਚ ਆਹ ਮੀਨਿੰਗ ਆ। ਨਹੀਂ ਇਹ ਤੇ ਫਿਰ ਸਾਰੀ ਚੀਜ਼ਾਂ ਜ਼ਰੂਰੀ ਨੇ ਨਾ, ਕਿਉਂਕਿ ਬਾਹਰਲੇ ਦੇਸ਼ਾਂ 'ਚ ਆਪਾਂ ਆਏ ਆ। ਦੇਖੋ ਲੰਗਰ ਨਾਲੋਂ ਬੈਟਰ ਇਹ ਹੈ ਕਿ ਤੁਸੀਂ ਲੋਕਾਂ ਨੂੰ ਇੰਗਲਿਸ਼ ਦੇ ਵਿੱਚ ਪ੍ਰਮੋਟ ਕਰੋ, ਸਾਰਿਆਂ ਨੂੰ ਬੱਚਿਆਂ ਨੂੰ ਨਾਲ ਲਾਓ। ਸਾਡੇ ਤਾਂ ਅਜੇ ਤਾਂ ਲੱਗੇ ਅਜੇ ਤਾਂ ਆਈ ਜਾਣਾ। ਨਹੀਂ ਆਈ ਜਾਣਾ, ਬੱਚੇ ਵੀ ਆਉਣਗੇ ਦੇਖਣਗੇ ਸਾਰਾ ਕੁਝ ਸੁਣਨਗੇ। ਇੱਥੇ ਅਸੀਂ ਦੇਖੀ ਦਾ ਕਿਉਂਕਿ ਹੁਣ ਯੰਗ ਪੀੜ੍ਹੀ ਨੂੰ ਦੇਖ ਲਓ। ਪਰ ਉਹਨਾਂ ਦੇ ਵਿੱਚ ਹੈਗਾ ਨਾ ਕਿਤੇ ਤੇ ਹੈਗਾ। ਉਹ ਤੁਹਾਡੇ ਕਰਕੇ ਆ ਕਿ ਜੇ ਮਾੜਾ 5% 10% ਪਰ ਐਕਚੁਅਲ ਸਾਰੇ ਸਿੰਗਰ ਨਹੀਂ ਆਉਂਦੇ। ਇਹ ਸਾਨੂੰ ਵੀਕ ਪੁਆਇੰਟ ਲੈਣਾ ਪੈਣਾ। ਹਾਂਜੀ ਬੜਾ ਵਧੀਆ ਲੱਗਿਆ ਤੁਹਾਨੂੰ ਵਿਚਾਰ ਕਰਕੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਬਹੁਤ ਵਧੀਆ ਉਪਰਾਲਾ ਤੁਹਾਡਾ ਇਹਨਾਂ ਦਾ, ਬਹੁਤ ਚੰਗਾ ਲੱਗਾ। ਸ਼ੁਕਰੀਆ। ਖਾਲਸਾ ਫਤਿਹ। ਅੱਗੇ ਕਰ ਲਈਏ ਹੁਣ ਜਿੱਦਾਂ ਮੱਤੇ ਨਾ। ਹਾਂ ਹੁਣ ਚੱਲ ਸਕਦੇ ਆਪਾਂ ਅੱਗੇ। ਚਟੰਗ ਇੱਥੇ ਕਰ ਲੈਣੇ ਇਹਨਾਂ ਨੇ ਨਾ ਫਰਕ ਚੱਲਦਾ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਦੀਆਂ ਸੈਕਰਾਮੈਂਟੋ ਦੀ ਸਮੂਹ ਸੰਗਤਾਂ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਯੁਵਾ ਸਿਟੀ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਯੁਵਾ ਸਿਟੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਜਿਸ ਤਰ੍ਹਾਂ ਇਹ 46ਵਾਂ ਨਗਰ ਕੀਰਤਨ ਹੈ, ਹਮੇਸ਼ਾ ਹੀ ਜਿਹੜੀਆਂ ਦੂਰੋਂ ਨੇੜਿਓਂ ਸੰਗਤਾਂ ਆ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਯੁਵਾ ਸਿਟੀ ਦੀਆਂ ਸਮੂਹ ਸੰਗਤਾਂ ਦਾ ਤੇ ਪ੍ਰਬੰਧਕ ਕਮੇਟੀ ਦਾ, ਜੋ ਕਿ ਇੱਥੋਂ ਜਿੰਨੀ ਸੰਗਤ ਆਉਂਦੀ ਹੈ ਦੂਰੋਂ ਨੇੜਿਓਂ ਪੂਰੇ ਸਟੇਟਾਂ ਵਿੱਚੋਂ ਪੂਰੀਆਂ ਕੰਟਰੀਆਂ ਵਿੱਚੋਂ, ਉਹਨਾਂ ਨੂੰ ਕਿਸ ਤਰ੍ਹਾਂ ਇਹ ਅਕਮੋਡੇਟ ਕਰਦੇ ਹਨ, ਉਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੇ ਸਮੂਹ ਸੰਗਤਾਂ ਨੂੰ ਇਹ ਅਸੀਂ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਹੀ ਇਸ ਨਗਰ ਕੀਰਤਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਹੈ ਤੇ ਸਮੂਹ ਸਿੱਖ ਕੌਮ ਨੂੰ ਇਹੀ ਮੈਸੇਜ ਦੇਣਾ ਹੈ, ਆਪਸੀ ਪਿਆਰ ਇਤਫਾਕ ਤੇ ਚੜ੍ਹਦੀ ਕਲਾ ਸਤਿਗੁਰ ਬਖਸ਼ਿਸ਼ ਕਰਨ ਤੇ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਿਸ ਤਰ੍ਹਾਂ ਅੱਜ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਹੋ ਰਹੀ ਹੈ ਤੇ ਸਮੂਹ ਸੰਗਤਾਂ ਮਿਲ ਕੇ ਇਸ ਕਰ ਰਹੇ ਹਨ ਤੇ ਸਤਿਗੁਰ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹਮੇਸ਼ਾ ਸੰਗਤਾਂ ਦੇ ਮਿਹਰ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾਂ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਅਸੀਂ ਇਹੀ ਜਿਹੜੀ ਹੈ ਇਹ ਅਰਦਾਸ ਸਤਿਗੁਰਾਂ ਅੱਗੇ ਬੇਨਤੀ ਕਰਦੇ ਹਾਂ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਕੱਲ ਵਾਸਤੇ ਵੀ ਅਸੀਂ ਸਾਰਿਆਂ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਵੱਧ ਚੜ੍ਹ ਕੇ ਜੋ ਹੈ ਹਿੱਸਾ ਲੈ ਕੇ
ਬੜੀ ਸ਼ਾਂਤੀਮਈ ਤਰੀਕੇ ਦੇ ਨਾਲ ਆਪਾਂ ਨਗਰ ਕੀਰਤਨ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਆਪਸੀ ਪਿਆਰ ਇਤਫਾਕ ਦੀ ਆਪਾਂ ਇਹੀ ਹਮੇਸ਼ਾ ਮੈਸੇਜ ਦਿੰਦੇ ਹਾਂ। ਤੇ ਮੈਂ ਗੁਰੂ ਘਰ ਬੈਸਟ ਸੈਕਰਾਮੈਂਟੋ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਜੋ ਸੈਕਰਾਮੈਂਟੋ ਦੇ ਗੁਰਦੁਆਰੇ ਹਨ ਉਹਨਾਂ ਦੇ ਬਿਹਾਫ ਤੇ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਕਿ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਹੀ ਸਾਡੀ ਸਾਰਿਆਂ ਅੱਗੇ ਅਰਦਾਸ ਬੇਨਤੀ, ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਹੀ ਮੈਂ TV 84 ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਹ ਲਾਈਵ ਕਵਰੇਜ ਕਰਕੇ ਸਮੂਹ ਸੰਗਤਾਂ ਨੂੰ, ਸਮੂਹ ਸਟੇਟਾਂ ਨੂੰ, ਸਮੂਹ ਜੋ ਕੰਟਰੀਆਂ ਨੂੰ ਇਹ ਮੈਸੇਜ ਦੇ ਰਹੇ ਹਨ ਤੇ ਆਪਸ ਵਿੱਚ ਪਿਆਰ ਇਤਫਾਕ ਦਾ ਜੋ ਮੈਸੇਜ ਹੈ ਇਹ ਦੇ ਰਹੇ ਹਨ। ਇਹਨਾਂ ਦਾ ਵੀ ਜੋ ਹੈ ਤਹਿ ਦਿਲ ਤੇ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਮਰਜ਼ੀ ਕਰੋ ਆਰੋ ਮੈਂ ਚਲੋ गुरु ग्रंथ जी मानियो प्रगट गुरा की दे, गुरु ग्रंथ जी मानियो प्रगट गुरा की दे, गुरु ग्रंथ जी मानियो प्रगट गुरा की दे, गुरु ग्रंथ जी मानियो प्रगट गुरा की दे। जो प्रभु को मिल बोच है कोई शब्द मैले, जो प्रभु को मिल बोच है कोई शब्द मैले। सब सिखन को हुक्म है गुरु मानियो ग्रंथ, सब सिखन को हुक्म है गुरु मानियो ग्रंथ, सब सिखन को हुक्म है गुरु मानियो, सब सिखन को हुक्म है गुरु मानियो ग्रंथ। आज्ञा भई अकाल की तबे चलायो पंथ, आज्ञा भई अकाल की तबे चलायो पंथ। सब सिखन को हुक्म है गुरु मानियो ग्रंथ, सब सिखन को हुक्म है गुरु मानियो ग्रंथ, सब सिखन को हुक्म है गुरु मानियो ग्रंथ, सब सिखन को हुक्म है गुरु मानियो ग्रंथ। करेगा खालसा की रहे न कोई, राज 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 करेगा करेगा खालसा आकी रहे न कोई। राज करेगा खालसा आकी रहे न कोई, राज करेगा खालसा आकी रहे न कोई। ख्वार हुए सब मिलेंगे बच्चे शरण जो होए, ख्वार हुए सब मिलेंगे बच्चे शरण जो हो, सब सिखन को हुक्म है
ਦੇ ਵਿੱਚ ਕੈਲੀਫੋਰਨੀਆ ਦੀ ਮੋਟੀ ਟੀਮ ਜਿਹੜੀ ਪਹੁੰਚੀ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦਿਵਸ ਨੂੰ ਜਿਹੜਾ ਮਨਾਉਣ ਵਾਸਤੇ। ਜੋ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਵੀ ਸਾਡੇ ਨਾਲ ਮੌਜੂਦ ਹੈ, ਉਹਨਾਂ ਦੇ ਮੈਂਬਰ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਆਪਾਂ ਆਪਣੇ ਗੁਰੂ ਦਾ ਦਿਨ ਮਨਾ ਰਹੇ ਹਾਂ, ਸੋ ਕੀ ਵਿਚਾਰਾਂ ਰੱਖਦੇ ਹੋ? ਸੋ ਇਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ 46ਵਾਂ ਮਹਾਨ ਨਗਰ ਕੀਰਤਨ ਯੂਬਾ ਸ੍ਰੀ ਦੀ ਧਰਤੀ ਤੇ ਬੜੀ ਧੂਮਧਾਮ ਨਾਲ ਕੱਢਿਆ ਜਾ ਰਿਹਾ। ਸੋ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਨਿਸ਼ਾਨ ਸਾਹਿਬ ਦੀ ਸੇਵਾ ਕਰੋ, ਤੇ ਸਾਰਾ ਦਿਨ ਅੱਜ ਬਾਣੀ ਦਾ ਪ੍ਰਵਾਹ ਚੱਲੂਗਾ। ਤੇ ਬਾਕੀ ਹੈਗਾ ਆ ਸਵੇਰ ਨੂੰ 9 ਵਜੇ ਰਵਾਨਗੀ ਹੈਗੀ ਨਗਰ ਕੀਰਤਨ ਦੀ। ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਹਮ ਹਮਾਈ ਗੁਰੂ ਘਰ ਪਹੁੰਚੋ ਤੇ ਗੁਰੂ ਮਹਾਰਾਜ ਖੁਸ਼ੀਆਂ ਪ੍ਰਾਪਤ ਕਰੋ। ਜੀ ਹਾਂਜੀ, ਕੀ ਕਹਿਣਾ ਚਾਹੋਗੇ ਭਾਈ ਸਾਹਿਬ ਤੁਸੀਂ? ਹਾਂਜੀ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਤਾ ਗੱਦੀ ਨੂੰ ਸਮਰਪਿਤ 46ਵੇਂ ਮਹਾਨ ਨਗਰ ਕੀਰਤਨ ਦੀ ਜੋ ਦੂਰੋਂ ਨੇੜਿਓਂ ਸੰਗਤ ਜੋ ਤੁਹਾਡੇ ਚੈਨਲ ਰਾਹੀਂ ਦੇਖ ਰਹੀ ਆ, ਉਹਨਾਂ ਸਾਰਿਆਂ ਨੂੰ ਯੂਬਾ ਜਿਹੜੀ ਸਮੂਹ ਸਾਧ ਸੰਗਤ ਵੱਲੋਂ ਲੱਖ ਲੱਖ ਵਧਾਈ ਹੋਵੇ। ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਲਾਈਵ ਟੈਲੀਕਾਸਟ ਜਾਂ ਰਿਕਾਰਡਡ ਬਾਅਦ 'ਚ ਦੇਖਦੇ ਹੋ, ਬੇਨਤੀ ਆ ਵੀ ਆਓ ਸਾਡੇ ਨਾਲ ਰੌਣਕਾਂ ਵਧਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗਾਂ ਵਾਸਤੇ ਜ਼ਰੂਰ ਸਾਡੇ ਨਾਲ ਪਾਰਟਿਸਿਪੇਟ ਕਰੋ ਵੱਧ ਤੋਂ ਵੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। जो शरदा कर सेम दे गुर पार उतारण हार, जो शरदा कर सेम दे गुर पार उतारण हार। सब सिखन को हुक्म है गुरु मान्यो ग्रंथ, सब सिखन को हुक्म है गुरु मान्यो ग्रंथ। आज्ञा भई अकाल की तबे चलायो पंथ, आज्ञा भई अकाल की तबे चलायो पंथ। सब सिखन को हुक्म है गुरु मान्यो ग्रंथ, सब सिखन को हुक्म है गुरु मान्यो ग्रंथ। सब सिखन को हुक्म है गुरु मान्यो ग्रंथ, सब सिखन को हुक्म है गुरु मान्यो ग्रंथ। खंडा जाके हाथ में कलगी सो है शीस, कंडा जाके हाथ में कलगी सो है शीस, कंडा जाके हाथ में कलगी सो है शीस, कंडा जाके हाथ में कलगी सो है शीस। सो हमरी रक्षा करे गुर कलगी धर जगदीश, सो हमरी रक्षा करे गुर कलगी धर जगदीश। सब सिखन को हुक्म है गुरु मान्यो ग्रंथ, सब सिखन को हुक्म है गुरु मान्यो ग्रंथ। आज्ञा भई अकाल की तबे चलायो पंथ, आज्ञा भई अकाल की तबे चलायो पंथ। सब सिखन को हुक्म है गुरु मान्यो ग्रंथ, सब सिखन को हुक्म है गुरु मान्यो ग्रंथ। सब सिखन को हुक्म है गुरु मान्यो ग्रंथ, सब सिखन को हुक्म है गुरु मान्यो ग्रंथ।
सब सिखन को हुक्म है गुरु मान्यो ग्रंथ सब सिखन को हुक्म है गुरु मान्यो ग्रंथ सब सिखन को हुक्म है गुरु मान्यो ग्रंथ सो अमृत गुर ते पाया 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 सुर नर मुन जन अमृत खोज दे अमृत खोज दे सुर नर मुन जन अमृत खोज दे सो अमृत गुर ते पाया 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 सो अमृत ते पाया सुर नर मुन जन अमृत खोज दे 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 सो अमृत गुर ते पाया 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 पाया अमृत गुर कृपा कीनी पाया अमृत गुर कृपा कीनी सच्चा मन वसाया पाया अमृत गुर कृपा कीनी पाया अमृत गुर कृपा कीनी सच्चा मन वसाया सच्चा मन वसाया जी जंत सब तुद उपाए 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 एक वेख पर सन आया एक वेख पर सन आया सुर नर मुन जन अमृत खोज दे सुर नर मुन जन अमृत खोज दे सो अमृत गुर ते पाया 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 सुर नर मुन जन अमृत खोज दे 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 सो अमृत गुर ते पाया
गुर ते पाया सो अमृत गुर ते पाया सो अमृत गुर ते पाया लब लोभ अहंकार चूका लब लोभ अहंकार चूका सतगुर भला पाया सतगुर भला पाया सतगुर भला पाया जिसनु आप टूटा जिसनु आप टूटा वह नानक जिसनु आप टूटा जिसनु आप टूटा दिन अमृत गुर ते पाया दिन अमृत गुर ते पाया दिन अमृत गुर ते पाया तने 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 अमृत गुर ते पाया अमृत गुर ते पाया तने अमृत गुर ते पाया हर अमृत पान करो साध संग 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 मन तृप्ता से कीर्तन हर रंग मन तृप्ता से कीर्तन हर रंग अमृत गुर ते पाया 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 सो अमृत गुर ते पाया धन गुरु गोबिंद सिंह साहिब धन गुरु गोबिंद सिंह साहिब गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब गुरु गोबिंद सिंह साहिब धन गुरु गोबिंद सिंह साहिब सो अमृत गुर ते पाया 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 दुकालं करणासी दयालं स्वरूपे दुकालं करणासी दयालं स्वरूपे सदा अंग संगे अपंगं विभूते सदा अंग संगे अपंगं विभूते राजान राज पानान पान राजान राज पानान पान देवान देव उपमा महान देवान देव उपमा तुम हो सब राजन के राजा तुम हो राजन के राजा तुम हो सब 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 राजन के राजा आपे आप गरीब निवाजा
राजा आपे आप गरीब निवाजा आपे आप गरीब निवाजा तुम हो सब राजन के राजा 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 राजन के राजा महाराजन के महाराजा 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 ऐसो राज छोड़ और दूजा कौन त्याई है ऐसो राज छोड़ और दूजा कौन ऐसो राज छोड़ और दूजा कौन त्याई है ऐसो राज छोड़ और दूजा कौन त्याई तुम हो सब राजन के राजा तुम हो सब राजन के राजा सब राजन के राजा तुम हो 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 सब राजन के राजा आपे आप गरीब निवाजा आपे आप गरीब निवाजा आपे आप गरीब निवाजा आपे सुर नर मुन जन अमृत खोज दे सुर नर मुन जन अमृत खोज दे सो अमृत गुर ते पाया 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 बोले सोने वाला वाहिगुरु 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 संगत जी माफी चाहुंदे आ नवीं लाइट लग रही आ खन्ना साहब के उत्ते उन्होंने थोड़ा टाइम लग रहा आप कीर्तन सुन रहे हैं सतगुरुओं के दर्शन कर रहे हैं इसी तरह सजे रहो और कोई ऐसी प्रॉब्लम नहीं है जो एक बार लाइट लग जानी है 3-4 साल कट जाती है मौसम के नाल कई प्रॉब्लम होनिया इस करके लाइट नवी लग रही है इस करके माफी चाहुंदे आ इसी तरह सजे रहो कीर्तन दे विच जुड़िए वाहिगुरू जी का खालसा वाहिगुरू जी की फतेह वाहे गुरु
अमृत नाम निधान है मिल पीवो पार। अमृत नाम निधान है मिल पीवो पार। अमृत नाम निधान है मिल पीवो पार। अमृत नाम निधान है मिल पीवो मिल पीवो भाई मिल पीवो भाई मिल पीवो भाई मिल पीवो भाई। अमृत नाम निधान है मिल पीवो भाई। अमृत नाम निधान है मिल पीवो भाई। मिल पीवो भाई मिल पीवो भाई मिल पीवो भाई मिल पीवो भाई। अमृत नाम निधान है मिल पीवो भाई। अमृत नाम निधान है मिल पीवो भाई। जिस सिमरत सुख पाइए सब तिखा बुझाए। 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 सब तिखा बुझाए सब तिखा बुझाए सब तिखा बुझाए सब तिखा बुझाए। अमृत नाम निधान है मिल पीवो भाई। अमृत नाम निधान है मिल पीवो भाई। मिल पीवो भाई मिल पीवो भाई मिल पीवो भाई मिल पीवो भाई। अमृत नाम निधान है मिल पीवो भाई। अमृत नाम निधान है मिल पीवो भाई। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਦੀਆਂ ਸਕਰਾਮੈਂਟੋ ਦੀ ਸਮੂਹ ਸੰਗਤਾਂ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਯੁਵਾ ਸਿਟੀ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਯੁਵਾ ਸਿਟੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਜਿਸ ਤਰ੍ਹਾਂ ਇਹ 46ਵਾਂ ਨਗਰ ਕੀਰਤਨ ਹੈ, ਹਮੇਸ਼ਾ ਹੀ ਜਿਹੜੀਆਂ ਦੂਰੋਂ ਨੇੜਿਓਂ ਸੰਗਤਾਂ ਆ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਯੁਵਾ ਸਿਟੀ ਦੀਆਂ ਸਮੂਹ ਸੰਗਤਾਂ ਦਾ ਤੇ ਪ੍ਰਬੰਧਕ ਕਮੇਟੀ ਦਾ, ਜੋ ਕਿ ਇੱਥੋਂ ਜਿੰਨੀ ਸੰਗਤ ਆਉਂਦੀ ਹੈ ਦੂਰੋਂ ਨੇੜਿਓਂ ਪੂਰੇ ਸਟੇਟਾਂ ਵਿੱਚੋਂ ਪੂਰੀਆਂ ਕੰਟਰੀਆਂ ਵਿੱਚੋਂ, ਉਹਨਾਂ ਨੂੰ ਕਿਸ ਤਰ੍ਹਾਂ ਇਹ ਅਕਮੋਡੇਟ ਕਰਦੇ ਹਨ, ਉਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੇ ਸਮੂਹ ਸੰਗਤਾਂ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਹੀ
ਇਸ ਨਗਰ ਕੀਰਤਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਹੈ ਤੇ ਸਮੂਹ ਸਿੱਖ ਕੌਮ ਨੂੰ ਇਹੀ ਮੈਸੇਜ ਦੇਣਾ ਹੈ, ਆਪਸੀ ਪਿਆਰ, ਇਤਫਾਕ ਤੇ ਚੜ੍ਹਦੀ ਕਲਾ ਸਤਿਗੁਰ ਬਖਸ਼ਿਸ਼ ਕਰਨ ਤੇ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਿਸ ਤਰ੍ਹਾਂ ਅੱਜ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਹੋ ਰਹੀ ਹੈ ਤੇ ਸਮੂਹ ਸੰਗਤਾਂ ਮਿਲ ਕੇ ਇਸ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਕਰ ਰਹੇ ਹਨ ਤੇ ਸਤਿਗੁਰ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹਮੇਸ਼ਾ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾਂ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅਸੀਂ ਇਹੀ ਜਿਹੜੀ ਹੈ ਇਹ ਅਰਦਾਸ ਸਤਿਗੁਰਾਂ ਅੱਗੇ ਬੇਨਤੀ ਕਰਦੇ ਹਾਂ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਕੱਲ ਵਾਸਤੇ ਵੀ ਅਸੀਂ ਸਾਰਿਆਂ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਵੱਧ ਚੜ੍ਹ ਕੇ ਜੋ ਹੈ ਹਿੱਸਾ ਲੈ ਕੇ ਬੜੀ ਸ਼ਾਂਤੀਮਈ ਤਰੀਕੇ ਦੇ ਨਾਲ ਆਪਾਂ ਨਗਰ ਕੀਰਤਨ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਆਪਸੀ ਪਿਆਰ ਇਤਫਾਕ ਦੀ ਆਪਾਂ ਇਹੀ ਹਮੇਸ਼ਾ ਮੈਸੇਜ ਦਿੰਦੇ ਹਾਂ। ਤੇ ਮੈਂ ਗੁਰੂ ਘਰ ਬੈਸਟ ਸੈਕਰਾਮੈਂਟੋ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਜੋ ਸੈਕਰਾਮੈਂਟੋ ਦੇ ਗੁਰਦੁਆਰੇ ਹਨ ਉਹਨਾਂ ਦੇ ਬਿਹਾਫ ਤੇ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਕਿ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਹੀ ਸਾਡੀ ਸਾਰਿਆਂ ਅੱਗੇ ਅਰਦਾਸ ਬੇਨਤੀ, ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਹੀ ਮੈਂ TV 84 ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਹ ਲਾਈਵ ਕਵਰੇਜ ਕਰਕੇ ਸਮੂਹ ਸੰਗਤਾਂ ਨੂੰ, ਸਮੂਹ ਸਟੇਟਾਂ ਨੂੰ, ਸਮੂਹ ਜੋ ਕੰਟਰੀਆਂ ਨੂੰ ਇਹ ਮੈਸੇਜ ਦੇ ਰਹੇ ਹਨ ਤੇ ਆਪਸ ਵਿੱਚ ਪਿਆਰ ਇਤਫਾਕ ਦਾ ਜੋ ਮੈਸੇਜ ਹੈ ਇਹ ਦੇ ਰਹੇ ਹਨ। ਇਹਨਾਂ ਦਾ ਵੀ ਜੋ ਹੈ ਤਹਿ ਦਿਲ ਤੇ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਮੈਂ ਸੁਰਿੰਦਰ ਸਿੰਘ ਸਰੋਆ ਤੇ ਬੜੀ ਬਹੁਤ ਮੁਬਾਰਕਾਂ ਆਪਣੇ 46ਵੇਂ ਲਗਨ ਕੀਤੇ ਹੋ ਰਿਹਾ। ਅਸੀਂ 20 ਸਾਲ ਤੋਂ ਇੱਥੇ ਆਏ ਹਾਂ। ਹਾਂਜੀ ਤੇ ਬੜਾ ਆਨੰਦ ਲਈਦਾ। ਮੈਂ ਤਾਂ ਪਾਠ ਵੀ ਕਰਦਾ, ਮੇਰੇ ਘਰੋਂ ਵੀ ਆਪਣੇ ਅਸੀਂ ਲੜੀਆਂ 'ਚ ਵੀ ਪਾਠ ਕਰਦੇ ਹਾਂ। ਵਾਹਿਗੁਰੂ ਜੀ। ਹਾਂਜੀ ਤੇ ਇਹ ਲੜੀ ਜਿਹੜੀ ਕਿੰਨੇ ਦਿਨਾਂ ਤੇ ਸ਼ੁਰੂ ਹੋ ਜਾਂਦੀ? ਇਹ ਜੀ ਆਪਣੇ ਸਤੰਬਰ ਦੀ ਸ਼ੁਰੂ ਹੋਈ, 5 ਸਤੰਬਰ ਦੀ ਸ਼ੁਰੂ ਹੋਈ ਆ। ਹਾਂਜੀ 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 2 ਮਹੀਨੇ ਹੈ ਨਾ। ਬਿਲਕੁਲ ਹਾਂਜੀ। ਆ ਹੁਣ ਅਖੀਰਲਾ ਇੱਕ ਪਾਠ ਰੱਖਿਆ ਅਸੀਂ ਕੱਲ ਹੀ ਆਪਣੇ ਗੱਲ ਹੈਗੀ ਵੀ ਲੜੀਆਂ ਖਤਮ ਹੋਈਆਂ, ਹੁਣ ਇੱਕ ਪਾਠ। ਬੜੇ ਭਾਗਾਂ ਵਾਲੇ ਹੋ। ਹਾਂਜੀ ਪ੍ਰਮਾਤਮਾ ਦੀ ਮਿਹਰ ਹੈ। ਬਿਲਕੁਲ ਠੀਕ ਹੈ, ਤੁਸੀਂ ਵੀ ਕਰਨਾ। ਹਾਂਜੀ ਬੜੀ ਖੁਸ਼ੀ ਆ, ਸਾਰੀਆਂ ਸੰਗਤਾਂ ਨੂੰ ਆਪਣੇ ਹਮ ਹਮਾ ਕੇ ਪਹੁੰਚੀਆਂ ਆ ਤੇ 46ਵਾਂ ਨਗਰ ਕੀਰਤਨ ਆ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਹਾਂਜੀ ਭੈਣ ਜੀ। ਹਾਂਜੀ ਜੀ, ਅਸੀਂ ਅੱਜ ਯੂਬਾ ਸਿਟੀ ਖੜੇ ਆ। ਅੱਜ ਹੈਗੀ ਆ ਨਵੰਬਰ ਦੀ 1 ਤਰੀਕ ਤੇ 2025 ਆ। ਇਹ ਅੱਜ ਦਾ 46ਵਾਂ ਨਗਰ ਕੀਰਤਨ ਹੈਗਾ ਯੂਬਾ ਸਿਟੀ ਦਾ। ਇੱਥੇ ਅੱਜ ਬਹੁਤ ਹੀ ਸੰਗਤਾਂ ਹੁਮ ਹੁਮਾ ਕੇ ਪਹੁੰਚੀਆਂ ਆ ਔਰ ਜਿਹੜੀਆਂ ਨਹੀਂ ਵੀ ਆਈਆਂ ਘਰਾਂ 'ਚ ਬੈਠੀਆਂ ਸੀ ਉਹਨਾਂ ਨੂੰ ਇਹ ਅਰਦਾਸ ਕਰਦੇ, ਬੇਨਤੀ ਕਰਦੇ ਕਿ ਜਲਦੀ ਤੋਂ ਜਲਦੀ ਆਓ ਔਰ ਤੁਸੀਂ ਇਸ ਨਗਰ ਕੀਰਤਨ ਦਾ ਨਿੱਘ ਗੁਰੂ ਮਹਾਰਾਜ ਦੀ ਆਨੰਦ ਮਾਣੋ। ਥੈਂਕ ਯੂ ਸੋ ਮਚ। ਚਲੋ ਇਹਨਾਂ ਦੇ ਬੇਟੇ ਨਾਲ ਵੀ ਕਰ ਲਓ। ਜਿਸ ਤਰ੍ਹਾਂ ਕਿ ਸਾਰੀ ਫੈਮਿਲੀਜ਼ ਦੇ ਨਾਲ ਜਿਹੜੇ ਨੇ ਆਪਾਂ ਸਾਰੇ ਇਕੱਤਰ ਹੋਏ ਆ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ ਆਪਣੇ ਬੱਚਿਆਂ ਨਾਲ ਵੀ ਆਏ ਹੋ, ਆਪਣੀ ਵਾਈਫ ਨਾਲ ਵੀ ਆਏ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਹਰ ਸਾਲ ਆਨੇ ਇੱਥੇ, ਬਹੁਤ ਹੀ ਇੱਕ ਸਕੂਨ ਮਿਲਦਾ ਇੱਥੇ ਆ ਕੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਇੱਥੇ। ਤਾਂ ਇੱਥੇ ਹਰ ਇੱਕ ਜਿਹੜਾ ਵੀ ਇੱਥੇ ਸਿੱਖ ਆਉਂਦਾ ਆਪਣੀਆਂ ਮਨੋਕਾਮਨਾ ਲੈ ਕੇ ਆਉਂਦਾ ਕਿ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹਨਾ ਤੇ ਹਰ ਇੱਕ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਤੇ ਆਪਾਂ ਦਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਸਾਰੇ ਹੋਮ ਹਮਾ ਕੇ ਇੱਥੇ ਪਹੁੰਚੀਏ ਤੇ ਆਪਣੇ ਗੁਰੂ ਦੀ ਆਪਣੀ ਖੁਸ਼ੀਆਂ ਪ੍ਰਾਪਤ ਕਰੀਏ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ? ਹਾਂਜੀ ਬਸ ਇੱਕ ਹੁੰਦਾ ਹੈ ਕਿ ਹਰ ਸਾਲ ਅਸੀਂ ਆਉਂਦੇ ਬੱਚੇ ਨੂੰ ਲੈ ਕੇ ਆਪਣੇ ਕੋਚਰ ਨੂੰ ਜੋੜ ਕੇ ਰੱਖਣਾ ਆ, ਤਾਂ ਇਹਦੇ ਨਾਲ ਸਾਰਾ ਕੁਝ ਪਤਾ ਲੱਗਦਾ ਆ। ਤਾਂ ਸਾਨੂੰ ਵੀ ਕਾਫੀ ਖੁਸ਼ੀ ਮਿਲਦੀ ਆ ਕਿ ਸਾਡਾ ਆਪਣਾ ਪੰਜਾਬੀ ਕਮਿਊਨਿਟੀ ਇਕੱਠੇ ਹੁੰਦੇ ਆ। ਸੋ ਆਈ ਐਮ ਵੈਰੀ ਥੈਂਕਫੁਲ ਐਂਡ ਦਿਸ ਇਜ਼ ਅ ਗੁੱਡ ਓਪਰਚੁਨਿਟੀ ਕਿ ਹਰ ਬੰਦੇ ਆਵੇ ਐਵਰੀ ਈਅਰ। ਥੈਂਕ ਯੂ ਸੋ ਮਚ। ਥੈਂਕ ਯੂ ਬੇਟਾ। ਕੁਝ ਬੋਲੋਗੇ? ਫਤਿਹ ਨਹੀਂ? ਓਕੇ ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੇ ਗੁਰਪੁਰਬ ਤੇ ਜਿੰਨੀਆਂ ਵੀ ਸੰਗਤਾਂ ਆਈਆਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ। ਤੇ ਅਸੀਂ ਵੀ ਫਰਿਜਨੋ ਤੋਂ ਆਏ ਆ, ਤਕਰੀਬਨ 20-22 ਸਾਲ ਹੋ ਗਏ ਜੁੜਿਆਂ ਨੂੰ। ਹਰੇਕ ਸਾਲ ਇੱਥੇ ਆਈਦਾ। ਵਾਹ ਜੀ ਵਾਹ। ਹਾਂਜੀ ਕਿੱਦਾਂ ਲੱਗ ਰਿਹਾ? ਕਿੱਦਾਂ ਮਤਲਬ ਐਵਰੀ ਡੇ ਆਪਾਂ ਆਉਂਦੇ ਹਰ ਸਾਲ ਦੀ ਸਾਲ, ਕਿੱਦਾਂ ਸੰਗਤ ਦਾ ਪ੍ਰਭਾਵ? ਜਿੱਦਾਂ ਕਿੱਦਾਂ ਜ਼ਿਆਦਾ ਸੰਗਤ ਹੈ, ਘੱਟ ਸੰਗਤ ਹੈ, ਕਿਸ ਤਰ੍ਹਾਂ? ਸੰਗਤ ਦਾ ਤਾਂ ਇਕੱਠ ਰਿਕਾਰਡ ਤੋੜਾ ਜੀ। ਤਕਰੀਬਨ
ਮੇਰੇ ਖਿਆਲ ਨਾਲ ਦੁਨੀਆ ਦੇ ਵਿੱਚ ਦੁਨੀਆ ਦੇ ਨਾ ਸਾਰਿਆਂ ਨੂੰ ਵੱਡਾ ਘਟ ਇੱਥੇ ਹੁੰਦਾ। ਹਾਂਜੀ ਹਾਂਜੀ, ਦੁਨੀਆ ਦੇ ਵਿੱਚ ਤਕਰੀਬਨ ਪੂਰਾ ਪਪੂਲਰ ਆ। ਜਿੱਦਾਂ ਇੱਥੇ ਦਾ ਗੁਰਪੁਰਬ ਹੋਇਆ, ਸਰੀ ਦਾ, ਇਟਲੀ ਦਾ, ਤੇ ਨਿਹਾਈ ਲੋਕਾਂ ਦਾ ਉਤਸ਼ਾਹ ਹੁੰਦਾ। ਜਦੋਂ ਵੀ ਅਸੀਂ ਗੱਲ ਕਰਦੇ ਆਪਣੇ ਯਾਰਾਂ ਦੋਸਤਾਂ, ਕੋਈ ਨਿਊਯਾਰਕ ਬੈਠਾ ਕਹਿੰਦੇ ਸਾਡਾ ਇੱਕ ਵਾਰ ਤਮੰਨਾ ਹੈਗੀ ਅਸੀਂ ਆਈਏ ਜ਼ਰੂਰ। ਅਸੀਂ ਨਿਊਯਾਰਕ ਤੋਂ ਆਏ। ਅੱਛਾ ਜੀ, ਅੱਛਾ ਇੱਕ ਵਾਰ ਕਰਨ ਵਾਸਤੇ। ਤੇ ਹਾਂਜੀ, ਤੇ ਬਾਕੀ ਅਸੀਂ ਤਾਂ ਹਰੇਕ ਸਾਲ ਆਈਦਾ ਉਰੇ, ਸੰਗਤ ਦੇ ਦਰਸ਼ਨ ਕਰੀਦੇ, ਬਹੁਤ ਵਧੀਆ ਲੱਗਦਾ ਉਰੇ ਆ ਕੇ, ਹਨਾ। ਤੇ ਨਾਲੇ ਇੱਥੇ ਸਾਰਿਆਂ ਨਾਲ ਵੱਡੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਯਾਰ ਦੋਸਤ ਕਈ ਵਾਰ ਉਹ ਮਿਲ ਜਾਂਦੇ ਆ, ਮਿਲ ਜਾਂਦੇ। ਸਹੀ ਗੱਲ। ਹਾਂਜੀ, ਇਸ ਚੀਜ਼ ਦੇ ਵਿੱਚ ਆਓ ਜਰੂਰ, ਸਾਰਿਆਂ ਨੂੰ ਸੰਗਤ ਨੂੰ ਵੱਧ ਚੜ ਕੇ ਹਿੱਸਾ ਪਾਉਣ ਦੀ ਜ਼ਰੂਰਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਸ਼ੀਗਨ ਤੋਂ ਭੈਣ ਜੀ ਆਏ ਨੇ ਸਾਡੇ ਨਾਲ, ਸਭ ਮੌਜੂਦ ਨੇ, ਹਰ ਸਾਲ ਦੀ ਸਾਲ ਆਉਂਦੇ ਨੇ, ਇਹਨਾਂ ਦੇ ਵਿਚਾਰ ਵੀ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤੇ ਟੀਵੀ 84 ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਲਾਈਕ ਕਰ ਰਹੇ ਨੇ। ਸਾਰੀਆਂ ਸੰਗਤਾਂ ਨੂੰ 46ਵੇਂ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਾਰਥ ਕੈਰੋਲੀਨਾ ਤੋਂ ਆਏ ਹਾਂ, ਪਹਿਲੀ ਵਾਰੀ ਆਏ ਹਾਂ। ਹਾਂਜੀ, ਕਿੱਦਾਂ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਸਾਨੂੰ। ਇਹ ਅੱਜ ਆਏ ਕਿ ਕੱਲ? ਸਾਨੂੰ ਆਇਆ ਨੂੰ 8-9 ਦਿਨ ਹੋ ਗਏ। 8-9 ਦਿਨ ਹੋ ਗਏ। ਸਰ ਨੂੰ ਵੱਡਾ ਕੱਟ ਤੇ ਕੱਲ ਹੋਣਾ। ਹਾਂਜੀ ਹਾਂਜੀ, ਤੁਸੀਂ ਦੇਖੋਗੇ ਤੁਸੀਂ ਕਹਿੰਦਾ ਮੈਂ ਹਰ ਸਾਲ ਦੀ ਸਾਲ ਆਵਾਂ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ ਸਾਨੂੰ ਆ। ਥੈਂਕ ਯੂ ਸੋ ਮਚ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਭ ਸੰਗਤਾਂ ਨੂੰ ਖੁਸ਼ੀ ਆ ਪ੍ਰਕਾਸ਼ ਪੁਰਬ ਦੀ, ਤੇ ਬਹੁਤ ਵਧੀਆ ਹੋਇਆ। ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਦੇਖਿਆ ਸੀ। ਬਾਕੀ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਹੈ। ਹਾਂਜੀ ਹਾਂਜੀ, ਨਗਰ ਕੀਰਤਨ ਕੱਲ ਹੋਏਗਾ। ਹਾਂਜੀ ਹਾਂਜੀ, ਕੱਲ ਹੋਏਗਾ ਜੀ। ਬਹੁਤ ਵਧੀਆ ਧੂਮਧਾਮ ਨਾਲ। ਠੀਕ ਹੈ ਜੀ, ਥੈਂਕ ਯੂ। ਵਾਹਿਗੁਰੂ ਖਾਲਸਾ, ਫਤਿਹ ਜੀ। ਸਾਡੇ ਨਾਲ ਮੌਜੂਦ ਨੇ। ਹਾਂਜੀ ਮਾਤਾ ਜੀ, ਕਿੱਦਾਂ ਫੀਲ ਕਰ ਰਹੇ ਹੋ? ਆਏ ਤੁਸੀਂ? ਬਹੁਤ ਖੁਸ਼ੀ ਹੈ। ਨਿਸ਼ਾਨ ਸਾਹਿਬ ਚੜ੍ਹਨਾ ਵਾ, ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਆ। ਬਹੁਤ ਖੁਸ਼ੀ ਆ ਸਾਨੂੰ। ਤੁਸੀਂ ਇੱਥੇ ਰਹਿੰਦੇ? ਹਾਂਜੀ, ਅਸੀਂ ਇੱਥੇ ਬੇਟੀ ਕੋਲ ਆਏ ਹੋਏ ਆ। ਅੱਛਾ, ਇੰਡੀਆ ਤੋਂ? ਕੈਨੇਡਾ ਤੋਂ। ਅੱਛਾ, ਕੈਨੇਡਾ ਤੋਂ ਆਏ ਹੋ। ਬੱਲੇ ਬੱਲੇ। ਦੇਖਿਆ ਤੁਹਾਨੂੰ ਵਿਊਅਰਸ, ਜਿਸ ਤਰ੍ਹਾਂ ਆਪਾਂ ਦੱਸਿਆ ਸੀ, ਦੂਰ ਦਰੇਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ। ਇੰਡੀਆ ਤੋਂ ਵੀ ਆ ਰਹੇ ਨੇ, ਕੈਨੇਡਾ ਤੋਂ ਵੀ ਨੇ, ਸੋ ਇਟਲੀ ਤੋਂ ਵੀ ਆ ਰਹੇ ਨੇ, ਹਨਾ। ਤੇ ਕਿੱਦਾਂ ਉੱਥੇ ਤੁਸੀਂ ਦੇਖਿਆ ਨਗਰ ਕੀਰਤਨ ਪੰਜਾਬ ਵਿੱਚ ਦੇਖਦੇ ਏਦਾਂ? ਦੇਖਦੇ ਕੈਨੇਡਾ ਵੀ ਬਹੁਤ ਸੋਹਣਾ ਲੱਗਦਾ। ਉੱਥੇ ਵੀ ਨਗਰ ਕੀਰਤਨ ਨਿਕਲਦੇ ਨੇਗੇ, ਦਰਸ਼ਨ ਕਰੀਦੇ ਨੇਗੇ, ਜਾਈਦਾ। ਹੁਣ ਬੇਟੀਆਂ ਆ ਰਹੀਆਂ ਨੇ ਕਿ ਮਗਰ ਰਾਸ਼ਨ ਲੈ ਕੇ। ਹਾਂਜੀ, ਤੇ ਮੈਂ ਦਰਸ਼ਨ ਕਰਦੇ ਆ ਗੁਰੂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਰਹੇ ਨੇ, ਕੀ ਮੈਸੇਜ ਦੇਣਾ ਚਾਹੋਗੇ? ਬਹੁਤ ਜੀ ਖੁਸ਼ੀ ਦਾ ਦਿਨ ਆ, ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ। ਇਹ ਵਿਦੇਸ਼ਾਂ ਵਿੱਚ ਸੰਗਤ ਮਤਲਬ ਜਿੰਨੀ ਸਾਡਾ ਇੱਥੇ ਅਸੀਂ ਪਿਆਰ ਸਤਿਕਾਰ ਨਾਲ ਕਰਾਉਂਦੇ ਆ, ਬੜੀ ਖੁਸ਼ੀ ਹੋਵੇ ਜੇ ਇੰਡੀਆ 'ਚ ਵੀ ਇਹਦੇ ਹਿਸਾਬ ਨਾਲ ਬਣਾਉਣ। ਬਾਕੀ ਜਿਹੜਾ ਟੀਵੀ 84 ਆ, ਇਹ ਸਾਡੇ ਸਵਰਗੀ ਭਰਾ ਮਤਲਬ ਰਣਜੀਤ ਸਿੰਘ ਦਾ। ਅਸੀਂ ਨਿਊਯਾਰਕ ਤੋਂ ਆਏ ਆ। ਦਿਲ 'ਚ ਖਾਸ ਸੀ ਵੀ ਇੱਕ ਵਾਰੀ ਜ਼ਰੂਰ ਆ ਕੇ ਦੇਖਿਆ ਜਾਵੇ। ਹਾਂਜੀ ਹਾਂ, ਬਹੁਤ ਬਹੁਤ। ਕਿਸ ਤਰ੍ਹਾਂ ਲੱਗਾ? ਬਹੁਤ ਸੋਹਣਾ ਲੱਗਿਆ ਜੀ। ਮੁਬਾਰਕਾਂ ਸਾਰਿਆਂ ਨੂੰ। ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਯੂਬਾ ਸਿਟੀ ਦੇ ਰਹਿਣ ਵਾਲੇ ਆ। ਅਸੀਂ ਹਰੇਕ ਸਾਲ ਇੱਥੇ ਨਗਰ ਕੀਰਤਨ ਤੇ ਆਉਨੇ ਆ। ਸਾਨੂੰ ਬਹੁਤ ਵਧੀਆ ਲੱਗਿਆ, ਤੇ ਬਹੁਤ ਸੰਗਤਾਂ 'ਚ ਉਤਸ਼ਾਹ ਹੈਗਾ। ਸੰਗਤ ਸਾਰਿਆਂ ਮਾਈਆਂ, ਬੀਬੀਆਂ, ਭੈਣਾਂ, ਵੀਰ ਤੇ ਖੁੱਲ੍ਹ ਕੇ ਸੇਵਾ ਕਰਦੇ ਆ ਲੰਗਰਾਂ ਦੀਆਂ, ਤੇ ਹੋਰ ਪਾਰਕਾਂ ਦੀ ਸੇਵਾ ਕਰਦੇ ਆ ਲੋਕ। ਸਿਕਿਉਰਿਟੀ ਦੀ ਸੇਵਾ ਜਾਣ ਦੀ ਬਹੁਤ ਵਧੀਆ ਇੱਥੇ ਮਤਲਬ। ਹਾਂਜੀ ਹਾਂਜੀ, ਤੇ ਕੋਈ ਇੱਥੇ ਪ੍ਰੋਬਲਮ ਨਹੀਂ। ਐਤਕੀ ਤਾਂ ਵਾਹਿਗੁਰੂ ਦੀ ਕਿਰਪਾ, ਮੌਸਮ ਬਹੁਤ ਵਧੀਆ। ਮੌਸਮ ਬੜਾ ਵਧੀਆ ਹੈ। ਦਿਸ ਇਜ਼ ਦਾ ਬੈਸਟ ਵਨ। ਤੇ ਕੋਈ ਪ੍ਰੋਬਲਮ ਨਹੀਂ ਆਉਂਦੀ, ਨਾ ਦੇਖੋ ਗਰਮੀ ਆ ਨਾ ਠੰਡਾ। ਤੇ ਜਾਣ ਦੀ ਲੋਕ ਜਿੱਥੇ ਮਰਜ਼ੀ ਖੜ ਕੇ ਆਪਦਾ ਇੰਜੋਏ ਕਰਨ। ਤੇ ਬਹੁਤ ਵਧੀਆ ਜਾਣ ਦੀ ਲੱਗਿਆ ਸਾਨੂੰ। ਹਾਂਜੀ, ਤੇ ਬਸ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਜ਼ੁਰਗ ਵੀ ਸ਼ਾਮਲ, ਇੱਕ ਖੁੰਡਾ ਫੜਿਆ ਪੁਰਾਣੇ ਜ਼ਮਾਨੇ ਦਾ ਬਾਬਾ ਜੀ ਨੇ। ਤੇ ਬਾਬਾ ਜੀ, ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ ਆਏ ਤੁਸੀਂ ਇੱਥੇ? ਬਹੁਤ ਮਹਿਸੂਸ ਕਰ ਰਿਹਾ। ਕੋਈ ਪਰਮਾਤਮਾ ਇੱਥੇ ਆਪ ਆਇਆ। ਹਾਂਜੀ, ਆਪ ਆਏ ਨੇ। ਹੈ ਪਰਮਾਤਮਾ ਆਪ ਆਏ ਇੱਥੇ ਕਿਸੇ ਗੱਲ ਦੀ ਮਤਲਬ ਜਿਹੜੀ ਆ ਉਹ ਸਭ ਆਪ ਹੀ ਕਰਾ ਰਹੀ ਆ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਹਾਂ, ਸਭ ਵਧਾਈਆਂ ਜੀ। ਮਹਾਰਾਜ ਆਪ ਹੀ ਆਏ ਆ। ਸੋ ਜਿਸ ਤਰ੍ਹਾਂ ਕਿ ਵਿਊਅਰਸ ਇੱਥੇ ਨਾਨ ਸਿੱਖ ਵੀ ਆਉਂਦੇ ਨੇ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ। ਕੋਈ ਇਹਨਾਂ ਨੂੰ ਕੋਈ ਕਹਿੰਦਾ ਨਹੀਂ, ਜਿੱਦਾਂ ਲੰਗਰ ਵੀ ਛਕਦੇ ਨੇ ਔਰ ਦੇਖਦੇ ਵੀ ਸਾਰਾ ਵਿਊ। ਸੋ ਯੂ what you wanna say? How do you feel? Oh, this is a magical ceremony. We love seeing it. It's our third time to come. Wow. Yeah. Did you eat?
Not yet, but I plan to. Yeah. So you like spicy because our food is spicy? Yes, I do. Yes. But this is just a beautiful ceremony. We really enjoy the day. All right. Thank you. Tomorrow is very big day also. Yes. It's a big gathering. Yes. But we can't do it all. Okay, no problem. So you wanna say something also? Yeah, you can come down if you want. Don't fall down. Yeah. Wait a second. Okay. How do you feel? What you gonna say? Our community or other non-Sikh? What am I going to say? Yeah. It's such a heartwarming experience. This is maybe the 5th time we've come. Okay. And I mean, you don't have to travel to a foreign country to feel like India is here. It's the largest festival outside of India, and we love the people, the giving, the food, and we've watched it change over the years. So bless everyone. So everybody welcome to you, right? Oh, of course. Yeah. Did you tell your other friends? We do, and it's sad that there aren't more Caucasians or I don't know what to call them, non-Indian, but we're all humans. We all love each other, love our children, and our no problem with you. No, absolutely not. You should tell your other friends and your relatives. I will. Bring it. Thank you. Okay. Where are you from? I'm from India. I'm come from the event from New York. Okay. Cover up. Wow. So every year we came. Yes. Yeah, it's really good. And it's a beautiful day. We've been here. Last time we were here, it was raining. Yeah. Last year. Last year. Yeah. Now it's good. Have 3 a great days. day. Yeah, thank you. Thank you. Same to you. Thanks for your generosity and kindness. You're welcome. Thank you. ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲੀ ਵਾਰੀ ਆਏ ਆ ਹੋਸਟਨ ਤੋਂ। ਬੱਲੇ ਬੱਲੇ। ਹਾਂਜੀ ਤੇ ਸਾਨੂੰ ਆ ਕੇ ਬਹੁਤ ਚੰਗਾ ਲੱਗਾ। ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਨਹੀਂ ਆਏ ਉਹ ਜ਼ਰੂਰ ਪਹੁੰਚਣ ਇੱਥੇ। ਜੀ ਭੈਣ ਜੀ ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਿਆ ਸਾਨੂੰ। ਵੈਦਰ ਵੀ ਵਧੀਆ ਹੈ। ਹਾਂਜੀ ਵੈਦਰ ਵੀ। ਸੰਗਤਾਂ ਦਾ ਗੱਠ ਵੀ ਠਾਠਾ ਮਾਰਦਾ ਵੇ। ਬਹੁਤ ਜੀ, ਅਸੀਂ ਵੀ ਪਹਿਲੀ ਵਾਰੀ ਆਏ ਆ। ਸਾਨੂੰ ਸੇਵਾ ਵੀ ਚੱਲ ਰਹੀ ਹੈ। ਹਾਂਜੀ ਸੇਵਾ। ਤੁਸੀਂ ਹੋਰ ਕਿਧਰ ਦੇਖਿਆ ਹੋਏਗਾ ਇਸ ਤਰ੍ਹਾਂ? ਹਾਂਜੀ ਨਹੀਂ, ਇੱਥੇ ਇਦਾਂ ਨਹੀਂ ਦੇਖਿਆ। ਪਹਿਲੀ ਵਾਰੀ ਦੇਖਿਆ। ਹਾਂਜੀ ਦੁਕਾਨਾਂ ਵੀ ਆਓਗੇ? ਬੜਾ ਦੁਕਾਨਾਂ ਲੱਗੀਆਂ, ਬੜਾ ਪੰਜਾਬੀ ਸ਼ਾਪਿੰਗ ਕੀਤੀ। ਹਾਂਜੀ ਥੋੜੀ ਬਹੁਤੀ ਕੀਤੀ ਆ, ਹੋਰ ਕਰਾਂਗੇ ਅਜੇ। ਹਾਂਜੀ ਜ਼ਿਆਦਾ ਤੇ ਸ਼ਾਪਿੰਗ ਕਾਫੀ ਹੁੰਦੀ ਹੈ ਨਾ, ਤੇ ਸਾਰਾ ਕੁਝ ਇੱਥੇ ਲੰਗਰਾਂ ਦੀ ਸੇਵਾ ਖੁੱਲੀ ਹੈ। ਲੰਗਰਾਂ ਦੀ ਬਹੁਤ ਖੁੱਲੀ ਸੇਵਾ, ਬਹੁਤ ਜ਼ਿਆਦਾ ਸੇਵਾ। ਨੈਕਸਟ ਈਅਰ ਆਓਗੇ? ਦਿਲ ਤਾਂ ਕਰਦਾ ਹੁਣ ਸਾਡਾ, ਹੁਣ ਹੁਕਮ ਹੋਊਗਾ ਪਰਮਾਤਮਾ ਜ਼ਰੂਰ ਆਵਾਂਗੇ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਟੈਕਸਸ ਹੂਸਟਨ ਜੋ ਪਹਿਲੀ ਵਾਰੀ ਆਏ ਹਾਂ, ਅਸੀਂ ਰੌਣਕ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਕਿ ਇੰਨਾ ਦੇਖ ਕੇ, ਇੰਨਾ ਚਹਿਲ ਵੱਲ ਦੇਖ ਕੇ ਹਰ ਚੀਜ਼ ਦਾ ਅਰੇਂਜਮੈਂਟ ਵਧੀਆ ਹੈ। ਫਸਟ ਟਾਈਮ ਆਏ ਹੋ? ਅਸੀਂ ਫਸਟ ਟਾਈਮ ਆਏ ਹਾਂ। ਤੁਸੀਂ ਕੱਲ ਦੇਖੋਗੇ ਤੁਸੀਂ ਕਹਿਣਾ ਅਸੀਂ ਨਹੀਂ ਜਾਣਾ, ਅਸੀਂ ਇੱਥੇ ਰਹਿਣਾ। ਸਹੀ ਗੱਲ ਹੈ। ਅਸੀਂ ਹੁਣ ਕੱਲ ਦਾ ਇਸੇ ਕਰਕੇ ਬਹੁਤ ਵੱਡਾ ਇਕੱਠ ਹੈ। ਹਾਂਜੀ ਉਹ ਵੀ ਦੇਖਾਂਗੇ ਅਸੀਂ। ਬਾਕੀ ਪਰਮਾਤਮਾ ਨੇ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆ ਕੇ। ਹਰ ਤਰ੍ਹਾਂ ਅਰੇਂਜਮੈਂਟ ਬਹੁਤ ਵਧੀਆ ਹੈ। ਪਾਰਕਿੰਗ ਦਾ ਹਰ ਚੀਜ਼ ਦਾ ਵਧੀਆ ਚੀਜ਼ ਅਰੇਂਜਮੈਂਟ ਹੋਇਆ ਹੈ। ਹਰ ਇੱਕ ਤਰ੍ਹਾਂ ਦੀ ਸਹੂਲਤ ਹੈਗੀ ਇੱਥੇ ਹੈਗੀ ਆ। ਸਾਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਆਈ। ਹਾਂਜੀ ਬਹੁਤ ਚੰਗਾ ਲੱਗਾ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਇਹ ਸਾਡਾ ਗੁਰੂ ਮਹਾਰਾਜ ਪਹਿਲੀ ਪਾਤਸ਼ਾਹੀ ਸਭ ਤੋਂ ਪਹਿਲਾਂ ਸਿੱਖੀ ਦਾ ਬੂਟਾ ਮਹਾਰਾਜ ਲਾਇਆ ਹੈ, ਤੇ ਇਹਨਾਂ ਤੋਂ ਬਾਅਦ 10 ਪਾਤਸ਼ਾਹੀਆਂ ਸਿੱਖ ਧਰਮ ਦੀਆਂ। ਉਸ ਸਿਧਾਂਤ ਤੇ ਸਿੱਖ ਧਰਦੇ ਨੇ। ਸਭ ਸਿੱਖਾਂ ਨੂੰ ਵਧਾਈ ਬਹੁਤ ਬਹੁਤ ਗੁਰੂ ਨਾਨਕ ਪਾਤਸ਼ਾਹ ਦੀ, ਕਿ ਸਾਰੇ ਧਰਮਾਂ ਦੇ ਸਾਂਝੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕੀਤਾ। ਹਰ ਇੱਕ ਧਰਮ 'ਚ ਮੁਸਲਮਾਨ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 96ਵੇਂ ਨਗਰ ਕੀਰਤਨ ਜਾਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ। ਇਹ ਨਗਰ ਕੀਰਤਨ ਜੋ ਪਿਛਲੇ 46 ਸਾਲਾਂ ਤੋਂ ਚੱਲ ਰਿਹਾ ਹੈ, ਇਸ ਸਮੇਂ ਵੀ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਮੂਹ ਜੁਬਾ ਸਿਟੀ ਅਤੇ ਨੇੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਸਾਰੀ ਕੌਮ ਨੂੰ ਬਹੁਤ ਬਹੁਤ ਬਾਬਾ ਜੀ ਦੀਆਂ ਵਧਾਈਆਂ।
ਅਸੀਂ ਇੱਥੇ 1973 ਤੋਂ ਰਹਿੰਦੇ ਹਾਂ ਤੇ ਅਸੀਂ ਉਦੋਂ ਬਹੁਤ ਸਮਾਲ ਹੁੰਦਾ ਸੀ, ਹੁਣ ਬਾਬੇ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਆਇਆ। ਹਾਂਜੀ, ਵਾਜ ਤੇ ਨਹੀਂ ਆਉਂਦੇ ਕਿਧਰੇ? ਹਾਂਜੀ, ਮੈਂ ਕਿਹਾ ਘੁੰਮਦੇ ਨਹੀਂ ਹੋ ਜਾਂਦੇ? ਨਹੀਂ ਜੀ, ਬਿਕਾਜ਼ ਅਸੀਂ ਇੱਥੇ ਹੀ ਰਹਿੰਦੇ ਹਾਂ 73 ਦੇ। ਦੇ ਹਾਂਜੀ, ਨਹੀਂ ਗੁਆਚਦੇ ਨਹੀਂ ਹੈਗੇ, ਵੀ ਨੋ ਦ ਵੇ, ਹੈ ਨਾ, ਸੋ ਗੁਆਚਦੇ ਨਹੀਂ ਹੈਗੇ। ਬਾਬਾ ਜੀ ਬਹੁਤ ਬਹੁਤ ਬਾਬੇ ਦੀ ਕਿਰਪਾ ਆ ਆਪਣੇ ਸ਼ਹਿਰ ਦੇ ਵਿੱਚ, ਪੰਜਾਬ ਵਾਂਗੂ ਸੋ ਵਧੀਆ ਬਾਬਾ ਜੀ। ਪੰਜਾਬ ਵਾਂਗਾ ਮਹਿਸੂਸ ਹੋ ਰਿਹਾ ਇੱਥੇ ਜਿਸ ਤਰ੍ਹਾਂ ਨਾ ਮਾਹੌਲ ਹੈਗਾ? ਹਾਂਜੀ, ਪੰਜਾਬ ਵਾਂਗੂ ਛੋਟਾ ਜਿਹਾ ਪੰਜਾਬ ਬਸਿਆ ਹੈ, ਬਹੁਤ ਵਧੀਆ ਹੈ। ਹਾਂਜੀ, ਇੱਥੇ ਫ੍ਰੀडम ਤੇ ਹੈਗੀ ਘੱਟੋ ਘੱਟ? ਬਹੁਤ ਜ਼ਿਆਦਾ ਫ੍ਰੀडम। ਉੱਥੇ ਤੇ ਰਿਸਟ੍ਰਿਕਸ਼ਨ ਵਗੈਰਾ ਸਰਕਾਰਾਂ ਦੀਆਂ? ਹਾਂਜੀ, ਆਜ਼ਾਦੇ ਗਰੋ ਅਪ ਹੋਏ ਆ, ਇੱਥੇ ਆ ਗਏ ਆ, ਉੱਥੇ ਦੀਆਂ ਸੁਣੀ ਦੀਆਂ ਚੀਜ਼ਾਂ ਪਰ ਇਸ ਬਹੁਤ ਫ੍ਰੀडम ਨਹੀਂ ਹੈਗੀ ਉੱਥੇ। ਆਪਾਂ ਨੂੰ ਇੱਥੇ ਸਾਰੀ ਫ੍ਰੀडम ਆ। ਬਹੁਤ ਵਧੀਆ ਕੰਟਰੀ ਚ ਆਏ ਹੋ, ਬਾਬਾ ਜੀ ਦਾ ਸ਼ੁਕਰਾਨਾ ਹੈ ਜੀ, ਬਹੁਤ ਬਹੁਤ ਸ਼ੁਕਰ ਹੈ ਜੀ, ਧੰਨਵਾਦ ਹੈ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਗੁਰੂ ਦਾ ਕੀਰਤਨ ਵੀ ਚੱਲ ਰਿਹਾ, ਸੇਵਾ ਵੀ ਹੋ ਰਹੀ ਹੈ, ਕਿੱਦਾਂ ਮਹਿਸੂਸ ਕਰ ਰਹੇ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ 46ਵਾਂ ਮਹਾਨ ਨਗਰ ਕੀਰਤਨ ਜੋ ਜੁਬਾ ਸਿਟੀ ਦੀ ਧਰਤੀ ਤੇ, ਅਮਰੀਕਾ ਦੀ ਧਰਤੀ ਤੇ ਹੋ ਰਿਹਾ, ਤੇ ਜੁਬਾ ਸਿਟੀ ਦੀਆਂ ਸੰਗਤਾਂ ਤੇ ਹੋਰ ਜੋ ਵੀ ਦੇਸ਼ ਵਿਦੇਸ਼ ਦੂਰੋਂ ਚੱਲ ਕੇ ਜੋ ਵੀ ਸੰਗਤਾਂ ਆਈਆਂ ਉਹਨਾਂ ਨੂੰ ਲੱਖ ਲੱਖ ਵਧਾਈਆਂ। ਇੱਕ ਗੱਲ ਕਹਿਣੀ ਚਾਹਾਂਗੀ, ਇਹ ਨਗਰ ਕੀਰਤਨ ਹੈ, ਇਸ ਨੂੰ ਨਗਰ ਕੀਰਤਨ ਹੀ ਰਹਿਣ ਦਿੱਤਾ ਜਾਵੇ, ਇਸ ਨੂੰ ਮੇਲੇ ਦਾ ਰੂਪ ਨਾ ਦਿੱਤਾ ਜਾਵੇ। ਦੂਸਰੀ ਗੱਲ, ਜੋ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਹੋਕਾ ਸੀ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਤੇ ਉਸ ਨੂੰ ਉਸ ਤੇ ਸੰਗਤਾਂ ਪਹਿਰਾ ਦੇਣ, ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਆ। ਅਸੀਂ ਮਾਣ ਮਹਿਸੂਸ ਕਰ ਰਹੇ, ਅਸੀਂ ਇਸ ਜੁਬਾ ਸਿਟੀ ਦੀ ਧਰਤੀ ਤੇ ਹੀ ਰਹਿ ਰਹੇ ਹਾਂ ਪਿਛਲੇ 13 ਸਾਲ ਤੋਂ, ਸੋ ਬਹੁਤ ਵਧੀਆ ਮਹਿਸੂਸ ਹੋ ਰਿਹਾ। ਜਦੋਂ ਸੰਗਤਾਂ ਇੱਥੇ ਚੱਲ ਕੇ ਆਉਣੀਆਂ, ਸੋਚਿਆ ਨਹੀਂ ਸੀ ਕਿ ਹਰ ਸਾਲ ਜਿੱਦਾਂ ਸੰਗਤ ਵੱਧਦੀ ਹੈ, ਸੰਗਤਾਂ ਵੱਧਦੀਆਂ ਨਹੀਂ, ਘਟਦੀਆਂ ਨਹੀਂ ਹੈ। ਇਹ ਗੁਰੂ ਮਹਾਰਾਜ ਦੀ ਕਿਰਪਾ ਹੈ। ਕੋਈ ਸਥਾਨ ਹੁੰਦਾ ਹੈ ਜਿੱਥੇ ਇਹ ਸੰਗਤਾਂ ਜੁੜਦੀਆਂ, ਇਹ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਨਹੀਂ। ਬਿਲਕੁਲ। ਹਾਂਜੀ, ਸੋ ਸਭ ਦਾ ਧੰਨਵਾਦ, ਜੋ ਵੀ ਸੰਗਤਾਂ ਆਈਆਂ ਸਭ ਨੂੰ ਜੀ ਆਇਆਂ। ਥੈਂਕ ਯੂ ਸੋ ਮਚ ਭੈਣ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਜੋ ਜੁਬਾ ਸਿਟੀ ਵਿੱਚ ਪਿਛਲੇ 46 ਸਾਲਾਂ ਤੋਂ ਮਨਾਇਆ ਜਾਂਦਾ, ਸੋ ਪੂਰੇ ਵਰਲਡ ਦੇ ਵਿੱਚ ਵਸਦੀ ਸਿੱਖ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਇੱਕ ਮੈਸੇਜ ਵੀ ਜਾਂਦਾ ਕਿ ਸਿੱਖਾਂ ਦੇ ਜੋ ਅਸੀਂ ਇਕੱਠਤਾ ਦਾ ਇੱਕ ਸੰਦੇਸ਼ ਜੋ ਪੂਰੀ ਦੁਨੀਆ ਦੇ ਵਿੱਚ ਜਾਂਦਾ, ਜਿੱਥੇ ਸਾਡੇ ਦੂਰ ਦੂਰ ਤੋਂ ਆ ਕੇ ਸਾਡੇ ਭੈਣ ਭਰਾ ਵੀਰ, ਜਿੱਦਾਂ ਤੁਸੀਂ ਵੇਖਿਆ, ਲੰਗਰਾਂ ਤੋਂ ਲੈ ਕੇ ਅਲੱਗ-ਅਲੱਗ ਐਕਟੀਵਿਟੀਜ਼ ਹੋਰ ਵੀ ਸਾਰੀਆਂ ਕਰਦੇ ਆ। ਸੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ, ਸਿੱਖ ਸੰਗਤ ਨੂੰ ਵੀ, ਪੂਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਤੇ ਅੱਜ ਜੋ ਸਾਰੀ ਸੰਗਤ ਨਿਸ਼ਾਨ ਸਾਹਿਬ ਦੀ ਸੇਵਾ ਲਈ ਇਕੱਠੇ ਹੋਏ ਨੇ, ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੀ ਸਿੱਖ ਕੌਮ ਕਿਸੇ ਬਹਾਨੇ ਬਾਹਰਲੇ ਮੁਲਕਾਂ ਜਾ ਕੇ ਵੀ ਇੱਕ ਜਗ੍ਹਾ ਇਕੱਠੇ ਹੁੰਦੇ ਨੇ। ਏਕਤਾ ਦਾ ਇੱਕ ਇਹ ਚਿੰਨ੍ਹ ਆ, ਜਿਹਦੇ ਵਿੱਚ ਇੱਕ ਪ੍ਰਚਾਰ ਵੀ ਬਹੁਤ ਵਧੀਆ ਹੁੰਦਾ ਆ, ਤੇ ਆਪਣੇ ਸਿੱਖੀ ਸੰਬੰਧੀ ਹੌਸਲਾ ਵਧਾਈ ਮਿਲਦੀ ਸਾਰਿਆਂ ਨੂੰ। ਇੱਕ ਦੂਜੇ ਨੂੰ ਦੇਖ ਕੇ ਤਰ੍ਹਾਂ ਤਰ੍ਹਾਂ ਦੇ ਵੱਖੋ ਵੱਖਰੇ ਕੌਮਾਂ ਦੇ ਲੋਕ ਵੀ ਆ ਕੇ ਸਾਨੂੰ ਇੱਥੇ ਦੇਖਦੇ ਨੇ। ਉਸ ਦੇ ਵਿੱਚ ਉਹ ਦੇਖ ਕੇ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਉਹਨਾਂ ਨੂੰ ਵੀ ਸਾਡੇ ਬਾਰੇ ਹੋਰ ਵੱਧ ਤੋਂ ਵੱਧ ਪਤਾ ਲੱਗਦਾ ਹੈ ਇੱਥੇ ਆ ਕੇ। ਇਸ ਬਹਾਨੇ ਆਪਣਾ ਪ੍ਰਚਾਰ ਹੁੰਦਾ, ਤੇ ਜਿਹੜੀ ਬਾਹਰ ਕਈ ਵਾਰੀ ਕਈ ਲੋਕ ਕਿਸੇ ਵਜ੍ਹਾ ਕਰਕੇ ਸਾਡੇ ਨਾਲ ਨਫ਼ਰਤ ਕਰ ਜਾਂਦੇ ਨੇ, ਉਹਨਾਂ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਦੱਸਿਆ ਜਾ ਸਕਦਾ, ਮੈਸੇਜ ਮਿਲ ਜਾਂਦਾ ਜੀ। ਮੈਂ ਇਹੀ ਕਹਿਣਾ ਚਾਹੂੰਗਾ ਜੀ। ਬਾਕੀ ਸਾਧ ਸੰਗਤ ਨੂੰ ਫਿਰ ਤੋਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਆ ਜੁਬਾ ਸਿਟੀ ਦੇ ਵਿੱਚ। ਮੈਨੂੰ ਤਾਂ ਅੱਜ ਇਹ 26ਵਾਂ ਸਾਲ ਹੋ ਗਿਆ ਆ। ਪਹਿਲਾਂ ਜਦੋਂ ਆਇਆ ਸੀ ਇੰਨੀ ਸੰਗਤ ਨਹੀਂ ਸੀ, ਗੁਰਦੁਆਰੇ ਦੇ ਬਾਹਰ ਹੀ ਹੁੰਦੀ ਸੀ, ਮਤਲਬ ਨਗਰ ਕੀਰਤਨ ਨੂੰ ਕੋਈ ਜ਼ਿਆਦਾ ਨਹੀਂ, ਗੱਡੀਆਂ ਵੀ ਅੰਦਰ ਹੀ ਲੱਗਦੀਆਂ ਸੀ। ਅੱਜ ਉਸ ਹਿਸਾਬ ਦੇ ਨਾਲ ਤਾਂ ਬਹੁਤ ਕਈ ਗੁਣਾ ਵੱਧ ਗਿਆ, ਮਤਲਬ ਪਾਰਕਾਂ ਵੀ ਗੱਡੀ ਨੂੰ ਬਹੁਤ ਬਣ ਗਈਆਂ ਆ। ਹੋਰ ਬਾਕੀ ਗੁਰਦੁਆਰੇ ਦੇ ਵਿੱਚ ਵੀ ਬਹੁਤ ਸੁਧਾਰ ਆ, ਔਰ ਗੁਰਦੁਆਰਾ ਤਾਂ ਉੱਡਾ ਕੀ ਆ, ਬਾਕੀ ਹੋਰ ਚੀਜ਼ਾਂ ਵੱਧ ਗਈਆਂ ਆ। ਤੇ ਬਾਕੀ ਸੰਗਤ ਦਾ ਉਪਰਾਲਾ ਆ ਬਹੁਤ। ਪਹਿਲਾਂ ਤੋਂ ਖੰਡ ਪਾਠ ਦੀ ਲੜੀ ਚੱਲਦੀ ਆ, ਤੇ ਸਾਰੇ ਆਉਂਦੇ ਆ। ਸੈਟਰਡੇ ਸੰਡੇ ਤਾਂ ਇੱਥੇ ਪ੍ਰੋਗਰਾਮ ਲੱਗਦਾ ਹੀ ਆ ਬਹੁਤ, ਬਾਕੀ ਦਿਨ ਵੀ ਲੱਗਦਾ ਆ। ਤੇ ਇਸ ਤਰ੍ਹਾਂ ਹੀ ਸੰਗਤ ਜੁੜੀ ਰਹੇ, ਤੇ ਮਤਲਬ ਆਪਣਾ ਜਿਹੜਾ ਪੰਜਾਬ ਦਾ ਵਿਰਸਾ ਉਹ
ਬਣਿਆ ਰਹੇ, ਬੜੀ ਖੁਸ਼ੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਬੜਾ ਮੁਬਾਰਕ ਘੜੀ ਹੈ ਜਿੱਥੇ ਆਪਾਂ ਸਾਰੀ ਸੰਗਤਾਂ ਇਕੱਤਰ ਹੋਈਆਂ ਗੁਰੂ ਦੇ ਕਿਰਪਾ ਦੇ ਨਾਲ, ਕੀ ਵਿਚਾਰਾ ਰੱਖਦੇ ਆ? ਸਾਰੇ ਵਿਚਾਰ ਇਹੀ ਜੀ, ਸਾਰੀ ਸੰਗਤ ਨੂੰ ਵੀ ਗੁਰੂ ਗੱਦੀ ਦਿਵਸ ਦੇ 46 ਆ ਆਪਣੇ ਜਨਮ ਦਿਨ ਦੇ ਉੱਤੇ ਸਾਰਿਆਂ ਨੂੰ ਆਉਣ ਦੀ ਕਿਰਪਾਲਤਾ ਕਰਨੀ ਰਹੀ। ਜਿੱਥੇ ਜੁਬਾ ਸਿਟੀ ਸੰਗਤ ਆ, ਬਹੁਤ ਸੋਹਣਾ ਨਗਰ ਕੀਰਤਨ, ਬਾਕੀ ਪ੍ਰਬੰਧ ਵੀ ਬਹੁਤ ਸੋਹਣੇ ਕੀਤੇ ਆ ਸੇਵਾਦਾਰਾਂ ਨੇ। ਤੇ ਸਾਰੇ ਨਗਰ ਨੂੰ ਆਲੇ ਦੁਆਲੇ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਵੀ ਗੁਰੂ ਘਰ ਵੀ ਆ ਕੇ ਦਰਸ਼ਨ ਦਵੋ, ਆਵੋ, ਰੌਣਕਾਂ ਵਧਾਵੋ, ਆਪਣੀ ਕਮਿਊਨਿਟੀ ਦੀ ਹੈਲਪ ਕਰੋ। ਸਾਰਿਆਂ ਨੂੰ ਇਹ ਲੱਖ ਲੱਖ ਵਧਾਈ ਹੋਵੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਦ ਸਦ ਸੰਗਾ ਖਾਲਸੇ ਕੇ ਹੋ, ਸਦ ਸਦ ਸੰਗਾ ਖਾਲਸਾ ਮੇਰੋ ਹੈ ਖਾਲਸਾ ਮੇਰੋ ਹੈ ਖਾਲਸੇ ਮੈਂ ਹਾਂ ਕਦੋਂ ਨਿਵਾਰ, ਖਾਲਸੇ ਮੈਂ ਹਾਂ ਕਦੋਂ ਨਿਵਾਰ, ਖਾਲਸਾ ਮੇਰੋ ਖਾਲਸਾ ਮੇਰੋ ਖਾਲਸਾ ਮੇਰੋ ਇਸ਼ਟ ਸਾਹਿਬ, ਖਾਲਸਾ ਮੇਰੋ ਇਸ਼ਟ ਸਾਹਿਬ, ਮੇਰਾ ਤਹਿਯਤ ਬਿਰਦ, ਖਾਲਸਾ ਮੇਰੋ ਤਹਿਯਤ ਬਿਰਦ। ਸੇਵਾ ਦੇਖ ਕੇ ਕਈ ਵਾਰੀ ਜਦੋਂ ਮੈਂ ਉੱਥੇ ਖੜੀ ਸੀਗੀ ਮੈਨੂੰ ਬੈਰਾਗ ਵੀ ਆ ਰਿਹਾ ਸੀ ਕਿ ਇਹ ਚੀਜ਼ ਸਾਨੂੰ ਆਦੇਸ਼ਾਂ 'ਚ ਮਿਲਦਾ ਨਹੀਂ ਹੈਗਾ ਦੇਖਣ ਨੂੰ, ਹੈ ਨਾ। ਤੇ ਜਦੋਂ ਨਗਰ ਕੀਰਤਨ ਹੁੰਦਾ ਸਾਨੂੰ ਬਹੁਤ ਚਾਅ ਚੜਦਾ ਆ ਕਿ ਅਸੀਂ ਆਈਏ ਤੇ ਅਸੀਂ ਸੇਵਾ ਕਰੀਏ, ਅਸੀਂ ਇੱਥੇ ਦਾ ਮਾਹੌਲ ਦੇਖੀਏ। ਇੱਕ ਤਾਂ ਸਿੱਖਣ ਨੂੰ ਵੀ ਮਿਲਦਾ ਹੈ। ਹਾਂਜੀ ਹਾਂਜੀ, ਸਾਰੇ ਸਿੱਖ ਇਕੱਠੇ ਹੋ ਕੇ ਸੇਵਾ ਕਰਦੇ। ਹਾਂਜੀ ਹਾਂਜੀ ਬਿਲਕੁਲ, ਬਹੁਤ ਵਧੀਆ ਲੱਗਦਾ ਕਿ ਸਾਡਾ ਕੌਮ ਮਤਲਬ ਕਿ ਇਕੱਠ ਵਿੱਚ ਹੈਗਾ ਆ ਤੇ ਕਮਿਊਨਿਟੀ ਸਾਰੀ ਇਕੱਠੀ ਆਈ ਹੈ। ਇਹ ਚੀਜ਼ ਬਹੁਤ ਔਖੀ ਮਿਲਦੀ ਹੈ ਸਪੈਸ਼ਲੀ ਬਾਹਰ ਵਾਲੇ ਦੇਸ਼ਾਂ 'ਚ। ਹਾਂਜੀ ਹਾਂਜੀ ਹਾਂਜੀ, ਅਸੀਂ ਜੀ ਛੋਟੇ ਛੋਟੇ ਹੁੰਦੇ ਸੀ ਅਸੀਂ ਵੀ ਆਪਣੇ ਮੰਮੀ ਪਾਪਾ ਨਾਲ ਜਾਂਦੇ ਸੀ ਤਾਂ ਸਾਨੂੰ ਪਤਾ। ਹੁਣ ਛੋਟੇ ਛੋਟੇ ਬੱਚੇ ਵੀ ਆ ਰਹੇ ਨੇ, ਸਿੱਖ ਰਹੇ ਨੇ, ਦੇਖ ਰਹੇ ਨੇ, ਔਰ ਕੱਲ ਨੂੰ ਉਹ ਵੀ ਮਤਲਬ ਆਪਣਾ ਜਿਹੜਾ ਉਹਨਾਂ ਨੂੰ ਪਤਾ ਹੈਗਾ ਆਪਾਂ ਨੇ ਗੁਰੂ ਦਾ ਆਪਾਂ ਦਿਨ ਮਨਾ ਰਹੇ। ਹਾਂਜੀ ਹਾਂਜੀ, ਬਹੁਤ ਵਧੀਆ। ਆਈ ਥਿੰਕ ਐਸਪੈਸ਼ਲੀ ਸਾਡੀ ਜਿਹੜੀ ਯੰਗ ਜਨਰੇਸ਼ਨ ਸਾਡੇ ਦੇ ਸਾਰੇ ਉਹਨਾਂ ਨੂੰ ਇਹ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ ਆ। ਜਦੋਂ ਅਸੀਂ ਨਗਰ ਕੀਰਤਨ ਚਾਹੁੰਦੇ ਹਾਂ ਉਹਦਾ ਐਟੀਕੇਟ ਕੀ ਹੁੰਦਾ ਵਾ, ਹੈ ਨਾ, ਉਹ ਸਾਰਾ ਦੇਖਣਾ ਚਾਹੀਦਾ, ਪੜ੍ਹਨਾ ਚਾਹੀਦਾ, ਸੇਵਾ ਕਰਨੀ ਚਾਹੀਦੀ ਸਪੈਸ਼ਲੀ, ਹੈ ਨਾ, ਕਿਉਂਕਿ ਸੇਵਾ ਦੇ ਵਿੱਚ ਵੀ ਸਭ ਕੁਝ ਮਿਲਦਾ ਹੈ ਨਾ। ਬਹੁਤ ਵਧੀਆ ਗੁਰੂਆਂ ਨੇ ਸੇਵਾ ਕੀਤੀ। ਹਾਂਜੀ, ਗੁਰੂਆਂ ਦੀ ਸਾਰੀ ਦੇਣ ਆ, ਹੈ ਨਾ, ਗੁਰੂਆਂ ਦੀ ਸਿੱਖਿਆ। ਸਿੱਖ ਸੱਜਿਆ ਆਪਣੀ ਵੱਖਰੀ ਕੌਮ ਹੈ ਸਿੱਖ। ਯਾ ਬਹੁਤ ਵਧੀਆ ਲੱਗਦਾ। ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਜੀ ਖਾਲਸਾ, ਵਾਜੀ ਫਤਿਹ ਜੀ। ਸਾਰੀ ਸੰਗਤ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਸਾਡੇ ਵੱਲੋਂ ਜੀ। ਬਾਕੀ ਜੋ ਕੁਛ ਚੱਲ ਰਿਹਾ ਜੀ ਬਹੁਤ ਵਧੀਆ ਦੇਖ ਰਹੇ ਹਾਂ ਜੀ। ਸਾਰੀ ਸੰਗਤ ਬਹੁਤ ਸੇਵਾ ਕਰ ਰਹੀ ਹੈ, ਬੱਚੇ ਵੀ ਇੱਥੇ ਪਾਰਟਿਸਿਪੇਟ ਕਰ ਰਹੇ ਨੇ, ਸਿਆਣੇ ਵੀ ਕਰ ਰਹੇ ਨੇ, ਜਿੰਨੀ ਕੁ ਸੇਵਾ ਹੁੰਦੀ ਹਰ ਕੋਈ ਕਰ ਰਿਹਾ, ਪਰ ਸਾਰਿਆਂ ਨੂੰ ਸੇਵਾ
ਖਾਲਸਾ ਵਾਹਿਗੁਰੂ ਫਤਿਹ ਜੀ। 46ਵਾਂ ਨਗਰ ਕੀਰਤਨ ਦੀ ਬਹੁਤ ਬਹੁਤ ਵਧਾਈਆਂ ਸਾਧ ਸੰਗਤ ਜੀ ਨੂੰ, ਦੇਸ਼ਾਂ ਵਿਦੇਸ਼ਾਂ 'ਚ ਰਹਿ ਰਹੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਕਹਿਣਾ ਇਹ ਚਾਹੁੰਦੇ ਹਾਂ ਕਿ ਇਹਨਾਂ ਨਗਰ ਕੀਰਤਨਾਂ ਦਾ ਉਪਲਕਸ਼ ਇਹੀ ਹੈ ਕਿ ਸਾਧ ਸੰਗਤ ਜੁੜੇ, ਆਪਣੇ ਬੱਚਿਆਂ ਨੂੰ ਲੈ ਕੇ ਆਵੇ, ਜੋ ਕਿ ਬੱਚੇ ਆਪਣੀ ਸਿੱਖੀ ਤੋਂ ਵਿਛੜ ਚੁੱਕੇ ਨੇ, ਉਹਨਾਂ ਨੂੰ ਲੈ ਕੇ ਆਉਣ, ਦਿਖਾਉਣ, ਸਮਝਾਉਣ ਕਿ ਸਾਡਾ ਮੇਨ ਮਹੱਤਵ ਕੀ ਹੈ, ਸਾਡਾ ਇਸ ਸਿੱਖੀ ਸਰੂਪ 'ਚ ਰਹਿਣਾ, ਸਿੱਖ ਪੰਜਾਬੀ ਬੋਲਣਾ, ਆਪਣੀ ਗੁਰਸਿੱਖੀ ਵਿੱਚ ਰਹਿਣਾ, ਪੰਜਾਂ ਕਕਾਰਾਂ ਦਾ ਧਾਰਨੀ ਹੋਣਾ, ਅੰਮ੍ਰਿਤ ਛਕਣਾ ਔਰ ਗੁਰਸਿੱਖ ਬਣਨਾ, ਤੇ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਨਮਸਕਾਰ ਕਰਨਾ, ਉਹਨਾਂ ਦੇ ਸਿਧਾਂਤਾਂ 'ਤੇ ਚੱਲਣਾ। ਅਸੀਂ ਨਹੀਂ ਚਾਹੁੰਦੇ ਕੋਈ ਵੀ ਧਰਮ ਮਾੜਾ ਹੈ, ਹਰ ਇੱਕ ਧਰਮ ਆਪਣੇ ਪਰਿਵਾਰ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਜੀ ਭਾਈ ਸਾਹਿਬ, ਕਿੱਦਾਂ ਮਹਿਸੂਸ ਕਰ ਰਹੇ ਹੋ? ਆਪਣੀ ਫੈਮਿਲੀ ਲੈ ਕੇ ਆਏ ਹੋ, ਬੱਚੇ ਲੈ ਕੇ ਆਏ ਹੋ? ਤੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਬਹੁਤ ਭਾਗਾਂ ਵਾਲੇ ਆ ਅਸੀਂ ਆਪਣੇ ਬੱਚਿਆਂ ਸਮੇਤ ਇੱਥੇ ਕਰਨ ਆਏ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਦੀ ਦੇ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ। ਤੇ ਇਹੀ ਕਿ ਸਾਰੀ ਸੰਗਤ ਗੁਰੂ ਵਾਲੀ ਬਣੀਏ, ਸਿੰਘ ਸਜੀਏ, ਬੱਚਿਆਂ ਨੂੰ ਗੁਰੂ ਨਾਲ ਜੋੜੀਏ। ਕੀ ਕਹਿਣਾ ਚਾਹੋ? ਕੁਝ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਅੱਛਾ, ਮੰਮਾ ਬੋਲੇ। ਠੀਕ ਹੈ, ਮੰਮਾ ਬੋਲ ਲੈਣ ਜੀ। ਹਾਂਜੀ ਭਾਈ ਖਾਲਸਾ ਫਤਿਹ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਲੱਗਦਾ। ਬਹੁਤ ਵਧੀਆ ਲੱਗਦਾ। ਹਾਂਜੀ ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗ ਰਿਹਾ ਵੀ ਅਸੀਂ ਬਹੁਤ ਭਾਗਾਂ ਵਾਲੇ ਆ ਜਿਹੜੇ ਇੱਥੇ ਦਰਸ਼ਨ ਕਰਨ ਆਏ ਆ। ਤੁਸੀਂ ਇੱਥੇ ਰਹਿੰਦੇ ਹੋ? ਅਸੀਂ ਮੰਟੀਕੇ ਰਹਿੰਦੇ ਆ ਜੀ। ਇਹ ਮੰਟੀਕੇ ਤੋਂ ਆਏ ਨੇ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਦੂਰ ਦਰੇਡੇ ਤੋਂ ਜਿਹੜੀ ਸਿੱਖ ਸੰਗਤਾਂ ਨੇ ਇੱਥੇ ਸ਼ਮੂਲੀਅਤ ਕਰਨ ਵਾਸਤੇ ਆਉਂਦੀਆਂ ਨੇ। ਸਾਰੀ ਸੰਗਤ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਵਧੀਆ ਲੱਗ ਰਿਹਾ। ਕਹਿੰਦੇ ਇੱਥੇ ਦਾ ਡਿਫਰੈਂਟ ਮਤਲਬ ਹੈਗਾ, ਨਗਰ ਕੀਰਤਨ ਹੁੰਦੇ ਨੇ ਤੇ ਉੱਥੇ ਵੀ ਪੰਜਾਬ ਵਿੱਚ ਹੀ ਡਿਫਰੈਂਟ ਹੁੰਦੇ, ਪਰ ਕਹਿੰਦੇ ਇੱਥੇ ਨੂੰ ਵਧੀਆ ਲੱਗ ਰਿਹਾ। ਥੈਂਕ ਯੂ ਸੋ ਮਚ ਭੈਣ ਜੀ, ਥੈਂਕ ਯੂ। ਹਾਂਜੀ ਵੀਅਰਸ, ਜਿਸ ਤਰ੍ਹਾਂ ਕਿ ਸੰਗਤਾਂ ਸਾਡੇ ਨਾਲ ਜੁੜ ਰਹੀਆਂ ਨੇ, ਸੇਵਾ ਵੀ ਚੱਲ ਰਹੀ ਹੈ ਔਰ ਗੁਰੂ ਕੇ ਜਿਹੜੇ ਕੀਰਤਨੀਏ ਨੇ ਉਹ ਵੀ ਕੀਰਤਨ ਕਰ ਰਹੇ ਨੇ। ਹਾਲ ਹੋ ਰਹੇ ਆ ਆਪਾਂ ਸਾਰੇ ਜਣੇ ਗੁਰੂ ਦੇ ਸ਼ਬਦ ਰਾਹੀਂ। ਸੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਸਿੱਖ ਸੰਗਤ ਨੂੰ ਜੁਬਾ ਸਿਟੀ ਦੇ 46ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ। ਤੇ ਹਾਂਜੀ ਤੁਸੀਂ ਭੈਣ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਦੇ ਸਭ ਨੂੰ ਲੱਖ ਲੱਖ ਵਧਾਈ ਹੋਵੇ, ਸਾਰਿਆਂ ਨੂੰ ਲੱਖ। ਠੀਕ ਹੈ, ਥੈਂਕ ਯੂ ਸੋ ਮਚ। ਸੋ ਵੀਅਰਸ, ਮੇਰੇ ਨਾਲ ਨੌਜਵਾਨ ਵੀ ਮੌਜੂਦ ਨੇ, ਜਿਸ ਤਰ੍ਹਾਂ ਕਿ ਆਪਾਂ ਬਜ਼ੁਰਗਾਂ ਦੇ ਵਿਚਾਰ ਸੁਣੇ ਨੇ, ਬੱਚਿਆਂ ਦੇ ਵੀ ਔਰ ਭੈਣਾਂ ਦੇ ਵੀ, ਔਰ ਨੌਜਵਾਨ ਮੌਜੂਦ ਨੇ। ਗੱਲਬਾਤ ਕਰਨ ਜਾ ਰਹੇ ਹਾਂ। ਸਾਰੀ ਸੰਗਤ ਹੁਮ ਹੁਮਾ ਕੇ ਇੱਥੇ ਪਹੁੰਚੋ ਜੀ। ਤੇ ਆਪਣਾ ਪੰਜਾਬ ਦਾ ਨਿਗਮਾਨ ਸਗੋਂ ਸਾਰਾ ਕੁਝ ਪੰਜਾਬ ਵਰਗਾ ਲੱਗਦਾ ਇੱਥੇ ਅੱਜ ਜੀ। ਤੇ ਹੋਪ ਕਰਦੇ ਆ ਨੈਕਸਟ ਈਅਰ ਆਈਏ। ਤੁਸੀਂ ਕਿੱਥੋਂ ਆਏ? ਅਸੀਂ ਫ੍ਰਿਜ਼ਨੋ ਤੋਂ ਆਏ ਜੀ। ਕਾਫੀ ਟਾਈਮ ਤੋਂ ਆ ਰਹੇ ਹੋ ਨਾ? ਹਾਂਜੀ, ਇੱਥੇ ਤਾਂ ਆ ਕੇ ਲੱਗਦਾ ਜੀ ਜਿੱਦਾਂ ਸਾਡਾ ਆਹੀ ਮਹਿਸੂਸ ਉਦਾਂ ਹੀ ਹੁੰਦਾ ਹੈ ਨਾ? ਹਾਂਜੀ ਹਾਂਜੀ, ਮਾਹੌਲ ਵੀ ਉਦਾਂ ਦਾ ਹੈ। ਮਾਹੌਲ ਵੀ ਉਦਾਂ ਦਾ ਸਾਰੇ ਆਪਣੇ ਸਿੱਖ ਵੀ ਹੈ ਨਾ? ਇਹ ਸਾਰਾ ਕੁਝ ਦੁਕਾਨਾਂ ਉਦਾਂ ਲੱਗੀਆਂ ਆ। ਗੁਰੂ ਸਾਹਿਬ ਦੀ ਏਡੀ ਕਿਰਪਾ ਹੈ ਜੀ। ਸੰਗਤ ਬੜੀ ਪਿਆਰ ਭਰੀ ਇੱਥੇ ਆਪਣੀ ਸ਼ਰਧਾ ਲੈ ਕੇ ਆਉਂਦੀ ਹੈ ਜੀ। ਹਾਂਜੀ, ਹੋਪਫੁਲੀ ਅਸੀਂ ਸੋਚਦੇ ਹਾਂ ਕਿ ਨੈਕਸਟ ਈਅਰ ਅਸੀਂ ਆਈਏ ਤੇ ਸਾਡਾ ਆਪਣਾ ਖਾਲਸਾ ਰਾਜ ਹੋਵੇ ਜੀ। ਅਸੀਂ ਬਹੁਤ ਖੁਸ਼ੀਆਂ ਭਰਾ ਮਨਾਈਏ ਜੀ ਫਿਰ। ਹਾਂਜੀ ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਰਿਆਂ ਨੂੰ।
ਆਪਣਾ ਨਗਰ ਕੀਰਤਨ ਦੇ ਸਾਰਿਆਂ ਨੂੰ ਵਧਾਈਆਂ। ਪਹਿਲਾਂ ਤਾਂ ਤੇ ਸਾਰਿਆਂ ਨੇ ਹੁਮ ਆ ਕੇ ਪਹੁੰਚੋ, ਸੇਵਾ ਕਰੋ ਤੇ ਸੇਵਾ ਦਾ ਮੌਕਾ ਵੀ ਦਿਓ ਤੇ ਬਸ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਮੈਂ ਸੰਤੋਖ ਸਿੰਘ ਗਿੱਲ 2001 ਤੋਂ ਇੱਥੇ ਯੂਨੀਵਰਸਿਟੀ 'ਚ ਆਇਆ ਜੀ। ਤੋਂ ਲਗਾਤਾਰ ਇੱਥੇ ਗੁਰੂ ਘਰ ਨਾਲ ਜੁੜੇ ਹੋਏ ਆ ਜੀ ਤੇ ਗੁਰੂ ਘਰ 'ਚ ਆ ਕੇ ਇੱਥੇ ਹਮੇਸ਼ਾ ਗੁਰੂ ਘਰ 'ਤੇ ਨਤਮਸਤਕ ਹੋਈਦਾ। ਸਮੂਹ ਸੰਗਤ ਨੂੰ ਦੁਬਾਰਾ ਫੇਰ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੀ। ਥੈਂਕ ਯੂ ਸੋ ਮਚ। ਸੋ ਵੀ ਚੋਲਾ ਜਿਹੜਾ ਮਹਾਰਾਜ ਦਾ ਜਿਹੜਾ ਆਪਾਂ ਜਿਸ ਤਰ੍ਹਾਂ ਕਿ ਸੈਲੀਬ੍ਰੇਟ ਕਰ ਰਹੇ ਹਾਂ, ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਪੁਰਾਣਾ ਜਿਹੜਾ ਉਤਾਰ ਦਿੱਤਾ ਗਿਆ ਸੀ, ਔਰ ਜਿਹੜਾ ਨਵਾਂ ਚੋਲਾ ਉਹ ਚੜਾ ਦਿੱਤਾ ਗਿਆ। ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੀ ਹੋ, ਸੇਵਾ ਹੋ ਰਹੀ ਹੈ ਨਿਸ਼ਾਨ ਸਾਹਿਬ ਦੀ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਹਾੜਾ ਮਨਾਉਂਦਿਆਂ ਹੈ 46ਵਾਂ ਮਹਾਨ ਨਗਰ ਕੀਰਤਨ ਜੁਬਾ ਸਿਟੀ ਦੀਆਂ ਸਮੂਹ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ। ਉਹਨਾਂ ਨੂੰ ਸਮਰਪਿਤ ਸ੍ਰੀ ਨਿਸ਼ਾਨ ਸਾਹਿਬ ਜੀ ਦੀ ਸੇਵਾ ਸਮੂਹ ਸੰਗਤਾਂ ਵੱਲੋਂ ਕੀਤੀ ਜਾ ਰਹੀ ਆ। ਬਸ ਥੋੜੀ ਦੇਰ ਤੱਕ ਜਿਹੜੀ ਹੈ ਸੇਵਾ ਮੁਕੰਮਲ ਪੂਰੀ ਹੋ ਜਾਣੀ ਹੈ ਤੇ ਪੰਜ ਪਿਆਰੇ ਸਾਹਿਬਾਨ ਵੀ ਥੋੜੀ ਦੇਰ ਤੱਕ ਜਿਹੜੇ ਨੇ ਉਹ ਆ ਰਹੇ ਨੇ। ਅੰਮ੍ਰਿਤ ਸੰਚਾਰ ਜੋ ਹੋ ਰਿਹਾ ਹੈ ਉਸ ਦੀ ਸਮਾਪਤੀ ਸੰਪੂਰਨਤਾ ਹੋਣ ਵਾਲੀ ਹੈ ਤੇ ਨਗਰ ਕੀਰਤਨ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਮੇਰੇ ਨਾਲ ਮੌਜੂਦ ਨੇ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਸੇਵਾ ਹੋ ਰਹੀ ਹੈ ਮਹਾਰਾਜ ਦੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜਿਹੜੀ ਨਿਸ਼ਾਨ ਸਾਹਿਬ ਦੀ ਸੇਵਾ ਉਹ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਤੇ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ। ਇਸ ਨੂੰ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਖਿਲਾਫ ਇਹ ਪ੍ਰਤੀਕਿਆ ਵੱਡੀ ਸੀਗੀ ਕਿ ਜਦੋਂ ਉਹਨਾਂ ਨੂੰ ਕਿਹਾ ਸੀਗਾ ਕਿ ਖਾਲਸੇ ਨੂੰ ਜਾਂ ਕੋਈ ਵੀ ਬੰਦਾ ਕੋਈ ਵੀ ਮੁਗਲਾਂ ਦੇ ਰਾਜ ਵਿੱਚ ਕੋਈ ਨਿਸ਼ਾਨ ਸਾਹਿਬ ਨਹੀਂ ਚੜ੍ਹਾ ਸਕਦਾ, ਕੋਈ ਨਗਾਰਾ ਨਹੀਂ ਵਜਾ ਸਕਦਾ। 6ਵੇਂ ਪਾਤਸ਼ਾਹ ਨੇ ਇਹ ਨਿਸ਼ਾਨ ਸਾਹਿਬ ਚੜ੍ਹਾ ਕੇ ਮੁਗਲਾਂ ਦੇ ਖਿਲਾਫ ਇੱਕ ਜੰਗ ਛੇੜੀ ਸੀਗੀ। ਵਾਹਿਗੁਰੂ ਖਾਲਸਾ ਫਤਿਹ ਜੀ। ਥੈਂਕ ਯੂ ਸੋ ਮਚ। ਸੋ ਵੀਅਰਸ, ਸਿਮਰਨ ਵੀ ਹੋ ਰਹੇ ਨੇ, ਸੇਵਾ ਵੀ ਹੋ ਰਹੀ ਹੈ, ਸੰਗਤਾਂ ਵੀ ਜੁੜੀਆਂ ਨੇ ਔਰ ਆਪਾਂ ਗੱਲਬਾਤ ਵੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਬਲਦੇਵ ਸਿੰਘ ਕੰਗ, ਮੈਂ ਜੁਬਾ ਸਿਟੀ ਵਿੱਚ ਰਹਿਣ ਵਾਲਾ। ਮੈਨੂੰ 32 ਸਾਲ ਹੋ ਗਏ ਰਹਿੰਦੇ ਨੇ ਤੇ 91 ਦੇ ਵਿੱਚ ਪਹਿਲਾ ਦਰਸ਼ਨ ਕੀਤੇ ਨਗਰ ਕੀਰਤਨ ਦੇ ਤੇ ਹਰ ਸਾਲ ਸੰਗਤਾਂ 25-30% ਵਾਧਾ ਹੋ ਗਿਆ ਦਰਸ਼ਨ ਕਰਨ ਦੀਆਂ। ਇਹ ਮਹਾਰਾਜ ਦਾ ਕੁੰਭ ਆ, ਇਹ 'ਚ ਹਰ ਭੈਣ ਭਰਾ ਨੂੰ ਦਰਸ਼ਨ ਕਰਨੇ, ਇਸ਼ਨਾਨ ਕਰਨੇ ਚਾਹੀਦੇ ਆ। ਜਿਹਨੇ ਸਾਰਾ ਸਾਲ ਨਹੀਂ ਨਾ ਨਾਮ ਜਪਿਆ ਉਹ ਇੱਕ ਦਿਨ ਹੀ ਵਾਜੇ ਤੇਰਾ ਸਾਲ ਸਹੀ ਪੂਰਾ ਹੋ ਜਾਂਦਾ। ਤੇ ਆਉਣਾ ਚਾਹੀਦਾ ਹਰ ਇੱਕ ਨੂੰ ਜੇਕਰ ਟਾਈਮ ਹੋਵੇ। ਸਾਰੇ ਸੰਗਤਾਂ ਨੂੰ ਜੀ ਆਇਆਂ, ਵੈਲਕਮ ਜੁਬਾ ਸਿਟੀ ਸੰਗਤ ਵੱਲੋਂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਵੀਅਰਸ, ਜਿਸ ਤਰ੍ਹਾਂ ਕਿ ਆਪਾਂ ਸਿੰਘਾਂ ਦੇ ਵਿਚਾਰ ਲੈ ਰਹੇ ਹਾਂ, ਭੈਣਾਂ ਵੀ ਸਾਡੇ ਨਾਲ ਮੌਜੂਦ ਨੇ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਫਤਿਹ ਸਾਂਝੀ ਕਰਾਂਗੇ ਤੇ ਆਪਾਂ ਨੂੰ ਸੰਗਤ ਦੇ ਨਾਲ ਦਰਸ਼ਨ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਹੈ ਨਾ। ਆਪਾਂ ਇੱਥੇ ਕੰਮਾਂ ਕਾਰਾਂ 'ਚ ਇੰਨੇ ਬਿਜੀ ਹੋ ਚੁੱਕੇ ਆ ਤੇ ਆਪਾਂ ਨੂੰ ਬਿਲਕੁਲ ਟਾਈਮ ਨਹੀਂ ਹੈਗਾ। ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਵੀ ਆਪਾਂ ਨੂੰ ਥੋੜਾ ਆਪਣੇ ਵਾਸਤੇ ਸਮਾਂ ਕੱਢਣਾ ਚਾਹੀਦਾ ਤੇ ਆਪਣਾ ਗੁਰੂ ਨਾਲ ਜੁੜਨਾ ਚਾਹੀਦਾ। ਅੱਗੋਂ ਆਉਣ ਵਾਲੇ ਬੱਚੇ ਜਿਹੜੇ ਨੇ ਉਹਨਾਂ ਨੂੰ ਥੋੜਾ ਬਹੁਤਾ ਪਤਾ ਲੱਗੇ। ਹਾਂਜੀ, ਉਹਨਾਂ ਨੂੰ ਥੋੜਾ ਬਹੁਤਾ ਪਤਾ ਲੱਗੇ ਵੀ ਕਿਵੇਂ ਆਪਣਾ ਹੋ ਸਕਦੀ ਹੈ ਇਹਨਾਂ ਦੀ। ਬਿਲਕੁਲ, ਆਪਣੇ ਗੁਰੂ ਦਾ ਹਾਂਜੀ, ਉਹਨਾਂ ਨੂੰ ਗੁਰਾਂ ਵਾਸਤੇ ਪਤਾ ਲੱਗਣਾ ਚਾਹੀਦਾ ਵੀ ਅਸੀਂ ਆਪਣੇ ਅੱਗੋਂ ਬੱਚਿਆਂ ਨੂੰ ਇਹੀ ਸਿੱਖਿਆ ਦਿਆਂਗੇ ਵੀ ਗੁਰੂ ਨਾਲ ਜੁੜੋ ਤੇ ਗੁਰੂ ਦਾ ਸਾਂਝ ਬਣਾਈ ਰੱਖਣ ਆਪਣੇ ਬੱਚੇ। ਥੈਂਕ ਯੂ ਸੋ ਮਚ ਭੈਣ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਆਲਮੋਸਟ ਨਿਸ਼ਾਨ ਸਾਹਿਬ ਜਿਹੜੀ ਸੇਵਾ ਹੈ ਮੁਕੰਮਲ ਹੋ ਚੁੱਕੀ ਹੈ ਔਰ ਅਰਦਾਸ ਵੀ ਹੋਣ ਲੱਗੀ ਹੈ। ਪਹਿਲਾਂ ਜਿਸ ਤਰ੍ਹਾਂ ਕਿ ਆਨੰਦ ਮਾਣਿਆ ਤੁਸੀਂ ਕੀਰਤਨ ਦਾ ਵੀ,
ਸੋ ਗੱਲਬਾਤ ਕਰਨ ਜਾ ਰਹੇ ਹਾਂ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਹੈ, ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਸਾਡੀ ਸੋਵਰਨਟੀ ਦਾ ਪ੍ਰਤੀਕ ਹੈ, ਸੋ ਕੀ ਮੈਸੇਜ ਦੇਣਾ ਚਾਹੋਗੇ? ਬਸ ਜੀ ਇਹੀ ਹੈ ਜੀ, ਧੰਨਵਾਦ ਤੁਹਾਡਾ ਪਹਿਲਾਂ TV 84 ਵਾਲਿਆਂ ਦਾ, ਜਿਹੜੇ ਤੁਸੀਂ ਹਰੇਕ ਸਾਲ ਇੱਥੇ ਹਮ ਹਮਾ ਕੇ ਪਹੁੰਚਦੇ ਸਾਰੀ ਟੀਮ ਲੈ ਕੇ। ਸੋ ਬਾਕੀ ਸੰਗਤ ਦਾ ਦੇਖ ਲਓ, ਠਾਠਾ ਮਾਰਦਾ ਇਕੱਠ ਹੋ ਗਿਆ ਆਲਰੇਡੀ, ਬਹੁਤ ਇਕੱਠਾ। ਸ਼ਾਮ ਨੂੰ ਹੋਰ ਵੀ ਸੰਗਤ ਹੋਊਗੀ। ਸੋ ਨਿਸ਼ਾਨ ਸਾਹਿਬ ਦੀ ਸੇਵਾ ਆਲਮੋਸਟ ਬਸ ਡਨ ਹੈ ਜੀ। ਤੇ ਬਾਕੀ ਤਾਂ ਹੁਣ ਇਹ ਤੋਂ ਬਾਅਦ ਦੀਵਾਨ ਚੱਲਣੇ ਆ, ਪ੍ਰੋਗਰਾਮ ਨਾਲ ਦੀ ਨਾਲ ਚੱਲੀ ਜਾਣੇ। ਬਿਲਕੁਲ, ਹਾਂਜੀ, ਥੈਂਕ ਯੂ। ਹਾਂਜੀ, ਥੈਂਕ ਯੂ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਭਾਈ ਸਾਹਿਬ? ਹਾਂਜੀ, ਮੈਂ ਸਾਰੀ ਸੰਗਤ ਨੂੰ, ਜੋ ਵਰਲਡ ਦੀ ਸੰਗਤ ਆ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਔਰ ਸਾਰੀ ਸੰਗਤ ਨੂੰ, ਸਾਰੇ ਵਰਲਡ ਨੂੰ ਵਧਾਈ ਦੇਣਾ ਚਾਹੁੰਦਾ। ਹਾਂਜੀ। ਤੇ ਔਰ ਸਿੱਖ ਜਗਤ ਨੂੰ ਇਹ ਚਾਹੁੰਦਾ ਵੀ ਜਿੱਦਾਂ ਆਪਾਂ ਹਰ ਇੱਕ ਨਾਲ ਪਿਆਰ ਕਰੀਏ, ਹਾਂਜੀ, ਹਰ ਇੱਕ ਨੂੰ ਭੁੱਖਾ ਨਾ ਸੌਣ ਦਈਏ, ਦੁੱਖ ਨਾ ਹੋਏ ਕਿਸੇ ਨੂੰ, ਉਹਦਾ ਦੁੱਖ ਨਿਵਰਤ ਕਰੀਏ, ਫਿਰ ਅਸੀਂ ਕਾਮਯਾਬ ਹੋ ਸਕਦੇ ਹਾਂ। ਜੋ ਬਾਬੇ ਨਾਨਕ ਜੀ ਨੇ ਪੰਥ ਚਲਾਇਆ, ਉਹਦੇ ਹਿਸਾਬ ਨਾਲ ਅਸੀਂ ਚੱਲੀਏ ਤਾਂ ਸਾਡੇ ਨਾਲ ਸਾਰੇ ਰਲ ਮਿਲ ਕੇ ਸਾਡੇ ਨਾਲ ਹੀ ਰਹਿਣਗੇ, ਵੋਟਾਂ ਪਾਉਣਗੇ, ਸਭ ਕੁਝ ਕਰਨਗੇ, ਤਾਂ ਅਸੀਂ ਖਾਲਿਸਤਾਨ ਲੈ ਸਕਦੇ ਹਾਂ। ਪਰ ਅਸੀਂ ਆਪਸ ਵਿੱਚ ਹੀ ਵੰਡੇ ਪਏ ਹਾਂ, ਆਪੋ ਆਪਣੀਆਂ ਚੌਧਰਾਂ ਨੂੰ ਹਉਮੈ ਨੂੰ ਪਏ ਹਾਂ, ਇਸ ਕਰਕੇ ਅਸੀਂ ਪਿੱਛੇ ਪਏ ਹਾਂ। ਜੇ ਅਸੀਂ ਸਾਰਿਆਂ ਨੂੰ ਪਿਆਰ ਕਰੀਏ, ਸਾਰਿਆਂ ਦਾ ਦੁੱਖ ਆਪਣਾ ਦੁੱਖ ਸਮਝੀਏ, ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ। ਬਿਨਾਂ ਲੜਾਈ ਤੋਂ ਅਸੀਂ ਖਾਲਿਸਤਾਨ ਜਿੱਤ ਸਕਦੇ। ਔਰ ਮੇਰੀ ਇਹ ਅਪੀਲ ਆ, ਔਰ ਅੱਗੇ ਪੜ੍ਹਾਈ ਕਰਕੇ ਨਿਆਣਿਆਂ ਨੂੰ ਅਗਲੀਆਂ ਸਟੇਜਾਂ ਤੇ ਪਹੁੰਚਾਓ ਉੱਪਰ। ਅਸੀਂ ਬਥੇਰੇ ਘਾਹ ਖੋਤ ਲਏ ਆ, ਹਲ ਵਾਹ ਲਏ ਆ, ਇਹ ਸਾਤੋਂ ਕੰਮ ਕਰਾਈ ਜਾਂਦੇ ਆ, ਆਪ ਖਾਈ ਜਾਂਦੇ ਆ, ਸਾਡੀ ਮਲਾਈ ਸਾਰੀ ਆਪ ਖਾਈ ਜਾਂਦੇ ਆ, ਸਾਨੂੰ ਭੁੱਖੇ ਮਾਰਦੇ ਆ, ਸਾਨੂੰ ਜਾਤਾਂ 'ਚ ਵੰਡੀ ਜਾਂਦੇ ਆ, ਸਾਰਾ ਕੁਝ ਬੇਈਮਾਨੀਆਂ ਉੱਪਰ ਕਰੀ ਜਾਂਦੇ ਆ। ਇਸ ਕਰਕੇ ਇਹ ਸਭ ਗੱਲਾਂ ਤੋਂ ਉੱਪਰ ਉੱਠ ਕੇ ਆਪਣੇ ਹੱਥ ਲਵੋ, ਆਪਣੀਆਂ ਦੁਕਾਨਾਂ ਖੋਲੋ, ਆਪਣੇ ਵਪਾਰ ਕਰੋ, ਆਪਣੀਆਂ ਮਸ਼ੀਨਰੀਆਂ ਬਣਾਓ, ਖਾਦਾਂ ਦੇ ਕਾਰਖਾਨੇ ਆਪਣੇ ਲਾਓ, ਵਪਾਰਕ ਕੇਂਦਰ ਆਪਣੇ ਬਣਾਓ, ਸਭ ਦਾ ਇਲਾਜ ਫ੍ਰੀ ਹੋਵੇ, ਸਭ ਪੜ੍ਹਾਈ ਫ੍ਰੀ ਹੋਵੇ, ਆਉਣ ਜਾਣ ਦਾ ਸਾਰਿਆਂ ਦਾ ਖਰਚਾ ਫ੍ਰੀ ਹੋਵੇ। ਔਰ ਜੋ ਕੁੜੀਆਂ ਨੂੰ ਲੋਕੀ ਤੰਗ ਕਰਦੇ ਆ, ਆਉਂਦੇ ਜਾਂਦੇ ਛੇੜਦੇ, ਖਰਾਬ ਕਰਦੇ ਆ, ਉਹਨਾਂ ਦਾ ਅਸੀਂ ਆਪ ਹੀ ਨਿਪਟਾਰਾ ਕਰੀਏ। ਫੇਸਬੁੱਕ ਆਉਣਾ, ਗੌਰਮੈਂਟਾਂ ਨੇ ਕੁਝ ਨਹੀਂ ਕਰਨਾ। ਇਹ ਨਹੀਂ ਤਾਂ ਸਾਨੂੰ ਜੋ ਵੀ ਵੱਡੇ ਵੱਡੇ ਕੇਸ ਬਣਦੇ ਇਹਨਾਂ ਇਹ ਆਪ ਕਰਦੇ ਆ। ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਆਪ ਹੀ ਸਮਝੋ, ਵਾਹਿਗੁਰੂ ਜੀ ਕਾ ਖਾਲਸਾ। ਠੀਕ ਹੈ ਜੀ। ਅੰਤ ਵੀ ਸੰਗਤ ਪਹੁੰਚੀ ਹੈ, ਸੋ ਫੈਮਿਲੀ ਨਾਲ ਪਹੁੰਚੇ ਨੇ, ਪਰਿਵਾਰਾਂ ਨਾਲ ਆਪਣੀਆਂ ਨਾਲ ਪਹੁੰਚੇ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋ ਗੁਰਪੁਰਬ ਦੀ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸਾਰੇ ਜਲਦੀ ਪਹੁੰਚੋ। ਜਿਹੜੇ ਵੀਰ ਭੈਣ ਭਰਾ ਨਹੀਂ ਪਹੁੰਚੇ, ਅਗਲੇ ਸਾਲ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰੋ। TV 84 ਦਾ ਧੰਨਵਾਦੀ ਹਾਂ, ਜਿਹੜੇ ਆਪਣੇ ਪ੍ਰੋਗਰਾਮ ਗਾਹਾਂ ਦਿਖਾ ਰਹੇ, ਦੁਨੀਆ ਤੱਕ ਪਹੁੰਚਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਗੁਰਗੱਦੀ ਦਿਵਸ, ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਇਹ ਅਸੀਂ 96 ਤੋਂ ਦੇਖ ਰਹੇ ਹਾਂ, ਹਰੇਕ ਸਾਲ ਤਕਰੀਬਨ ਅਟੈਂਡ ਕਰਦੇ ਆ। ਬਹੁਤ ਸੋਹਣਾ ਹੈ ਹਨਾ, ਸਾਰੇ ਆਨੰਦ ਮਾਣਦੇ, ਪ੍ਰਮਾਤਮਾ ਦਾ ਨਾਮ ਲੈਂਦੇ ਆ ਹਨਾ। ਸੋ ਸਾਰਿਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ, ਸਾਰੀ ਸੰਗਤ ਨੂੰ ਇੱਥੇ ਪਹੁੰਚਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਯੂਬਾ ਸਿਟੀ ਦਾ ਨਗਰ ਕੀਰਤਨ ਸਭ ਤੋਂ ਬੈਸਟ ਆ। ਮੈਨੂੰ ਐਦਾਂ ਫੀਲ ਹੁੰਦਾ ਕਿ ਮੈਂ ਆਪਣੇ ਇੰਡੀਆ ਇੱਥੇ ਹੀ ਆ ਹਨਾ, ਇੰਨੀ ਪੰਜਾਬ 'ਚ ਇੱਥੇ ਆਈ ਹੋਇਆ। ਇੱਥੇ ਇੰਨਾ ਸੋਹਣਾ ਸੰਗਤ ਆ, ਗੁਰੂ ਦਾ ਕੀਰਤਨ ਸੁਣ ਰਹੇ ਆ, ਆਪਣੀ ਸੰਗਤ, ਐਂਡ ਇੱਥੇ ਬਹੁਤ ਬਹੁਤ ਪਿਆਰ ਆ ਮੈਨੂੰ। ਹਰੇਕ ਸਾਲ ਮੈਂ ਇੱਥੇ ਆਉਣਾ ਚਾਹੁੰਦੀ ਹਾਂ। ਵਾਹਿਗੁਰੂ ਸਾਨੂੰ ਇੱਥੇ ਲੈ ਕੇ ਆਉਂਦਾ ਜਾਂਦਾ ਰਹੇ ਹਨਾ। ਐਂਡ ਥੈਂਕ ਯੂ TV 84 ਦਾ ਵੀ, ਤੁਸੀਂ ਸਾਡੀ ਇੰਟਰਵਿਊ ਕਰਦਿਆਂ ਨੂੰ। ਐਂਡ ਤੁਸੀਂ ਸਾਰੇ ਜਾਣੇ ਜਿਹੜੇ ਘਰ ਬੈਠੇ ਆ ਨਾ, ਪਲੀਜ਼ ਆਵੋ ਅੱਜ ਔਰ ਪ੍ਰੋਗਰਾਮ ਬਣਾਇਓ। ਕੱਲ੍ਹ ਨੂੰ ਨਗਰ ਕੀਰਤਨ ਚੱਲ ਰਿਹਾ। ਹਾਂਜੀ, ਬਹੁਤ ਆਨੰਦ ਆਉਂਦਾ ਆ। ਮੈਂ ਬਹੁਤ ਲੱਕੀ ਹਾਂ ਕਿ ਅਸੀਂ ਆਪਣੇ ਸਿੱਖ ਵਿੱਚ
ਜਨਮ ਦਿੱਤਾ ਆ ਨਾ ਐਂਡ ਇੰਨੀ ਸਾਡੀ ਸੰਗਤ ਇੱਥੇ ਪਿਆਰੀ ਹੈ, ਖਾਣਾ ਪੀਣਾ ਸਭ ਕੁਝ ਸਾਰੇ ਸ਼ੇਅਰ ਕਰਦੇ ਸਨ। ਜੋ ਕਿ ਸਾਡੇ ਗੁਰੂ ਜੋ ਕਿ ਸਾਡੇ ਗੁਰੂਆਂ ਨੇ ਸਿਖਾਲਿਆ ਹੈ ਨਾ, ਉਹ ਸਭ ਕੁਝ ਅੱਜ ਇੱਥੇ ਹੀ ਹੋ ਰਿਹਾ। ਐਂਡ ਮੈਂ ਬਹੁਤ ਕਿਸਮਤ ਵਾਲੀਆਂ ਜਿਹੜੇ ਇੱਥੇ ਅਸੀਂ ਆਏ ਹੋਏ ਆ, ਐਂਡ ਕਿਸਮਤ ਵਾਲੇ ਆ ਅਸੀਂ। ਹਾਂਜੀ, ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭੈਣ ਜੀ। ਸੋ ਬੀਬੀਆਂ ਭੈਣਾਂ ਦੇ ਵੀ ਆਪਾਂ ਵਿਚਾਰ ਸੁਣ ਰਹੇ ਹਾਂ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 96ਵੇਂ ਨਗਰ ਕੀਰਤਨ ਦੇ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਹੈ। ਅਸੀਂ ਜੁਬਾ ਸਿਟੀ ਦੀ ਸੰਗਤ ਆਪ ਜੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ। ਤੁਸੀਂ ਸਾਰੇ ਹੀ ਇੱਥੇ ਆਪਣਾ ਪਰਿਵਾਰਾਂ ਦੇ ਸਮੇਤ ਆਓ। ਕੋਈ ਐਸਾ ਜੇ ਕੋਈ ਅਫਵਾਹਾਂ ਫੈਲਾ ਰਿਹਾ ਹੈ, ਐਸੀ ਕੋਈ ਵੀ ਗੱਲ ਨਹੀਂ ਹੈ। ਬਹੁਤ ਹੀ ਸ਼ਾਂਤੀਪੂਰਕ ਸਭ ਕੁਝ ਇੱਥੇ ਮਨਾਇਆ ਜਾ ਰਿਹਾ ਹੈ। ਬਹੁਤ ਹੀ ਪ੍ਰਬੰਧਕਾਂ ਨੇ ਪ੍ਰਬੰਧ ਬਹੁਤ ਹੀ ਸੋਹਣੇ ਕੀਤੇ ਨੇ, ਪਾਰਕਿੰਗ ਦੇ ਵੀ, ਖਾਣੇ ਦੇ ਵੀ, ਸਭ ਕੁਝ ਤੁਹਾਡੇ ਲਈ ਇੱਥੇ ਹੈ। ਤੁਸੀਂ ਜ਼ਰੂਰ ਆਓ। ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਅਸੀਂ ਇੱਥੇ ਜੁਬਾ ਸਿਟੀ ਧਰਤੀ ਤੇ ਰਹਿੰਦੇ ਹਾਂ। ਸਾਡੀ ਧਰਤੀ ਤੋਂ ਇੱਥੇ ਨਗਰ ਕੀਰਤਨ ਨਿਕਲਦਾ ਹੈ, ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ। ਅਸੀਂ ਬਹੁਤ ਹੀ ਖੁਸ਼ ਨਸੀਬ ਹਾਂ। ਆਪ ਜੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਸਾਰਿਆਂ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈ ਸਭ ਨੂੰ। ਥੈਂਕ ਯੂ ਸੋ ਮਚ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਭੈਣ ਜੀ? ਬਹੁਤ ਚੰਗਾ ਮਹਿਸੂਸ ਕਰਦੇ ਆ। 46ਵਾਂ ਨਗਰ ਕੀਰਤਨ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ, ਸਾਲ ਬਾਅਦ ਆਉਂਦਾ ਆ। ਬਹੁਤ ਸੋਹਣਾ ਹੈ। ਲੱਖ ਲੱਖ ਵਧਾਈਆਂ ਸਾਰੀ ਸੰਗਤਾਂ ਨੂੰ, ਜੁਬਾ ਸਿਟੀ ਸਾਰੇ ਜੋ ਵੀ ਨਗਰ ਕੀਰਤਨ ਵਿੱਚ ਆਉਂਦੇ ਆ। ਬਹੁਤ ਚੰਗਾ ਲੱਗਦਾ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਾਤਾ ਜੀ, ਆਜੋ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਲੱਗਦਾ ਜੀ, ਬਹੁਤ ਵਧੀਆ। ਸਾਨੂੰ ਆਪਣਾ ਆਉਂਦੇ ਜਾਂਦੇ ਰਹਿੰਦੇ ਆ, ਆਪਣਾ ਬਹੁਤ ਜੀ ਲੱਗਦਾ ਸਾਨੂੰ ਜੀ। ਬਹੁਤ ਵਧੀਆ, ਸਭ ਕੁਛ ਪਾਰਕਾਂ ਸਭ ਔਖੀ ਨਹੀਂ ਹੁੰਦੀ ਸਾਨੂੰ ਕਿਸੇ ਗੱਲ ਦੀ ਵੀ। ਬਹੁਤ ਵਧੀਆ। ਥੈਂਕ ਯੂ ਸੋ ਮਚ। ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तुमको हर हार सदा भजो जगदीश, सदा भजो जगदीश। अमृत पीवो सदा चिर जीवो, अमृत पीवो सदा चिर जीवो। हर सिमरत आनंद हर सिमरत आनंद। अमृत पीवो सदा चिर जीवो, अमृत पीवो सदा चिर जीवो। सतगुर तुमको होए दयाला, सतगुर तुमको होए दयाला। सतगुर तुमको होए दयाला, सतगुर तुमको होए दयाला। संत संग तेरी प्रीत कापड़ पत परमेश्वर राखी।
ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਤਾ रंग तमाशा पूर्ण आशा कब है न व्याप है चिंता कब है न व्याप है चिंता रंग तमाशा पूर्ण आशा रंग तमाशा पूर्ण आशा कब है न व्याप चिंता कब है न व्याप चिंता अमृत पीवो सदा चिर जीवो अमृत पीवो सदा चिर जीवो हर सिमरत अनंता हर सिमरत अनंता अमृत पीवो सदा चिर जीवो अमृत पीवो सदा चिर जीवो भवर तुम्हारा एह मन हो तुम्हारा एह मन हो भवर तुम्हारा एह मन हो हर करना हो हर करना नानक दास उन संग लपटाए 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 जंबूंदे चातक मौला जो बूंदे चातक मौला जो बूंदे चातक मौला जो बूंदे चातक मौला अमृत पीवो सदा जीवो अमृत पीवो सदा जीवो हर सिमरत आनंद हर सिमरत आनंद अमृत पीवो जी अमृत पीवो अमृत पीवो जी अमृत पीवो वाहिगुरु 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 वाहिगुरु
ਵਾਹਿਗੁਰੂ 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 ਜਪ ਲੋ ਵਾਹਿਗੁਰੂ 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 ਬੋਲੇ ਸੋ ਨਿਹਾਲ ਕੈਮਰਾ ਮੇਰੇ ਕੋਲ ਜਿਹੜਾ ਕਹਿੰਦਾ ਹੈਰੀ ਭਾਜੀ ਕੋਲ ਦੂਜਾ ਤੇ ਮੈਂ आए मिल गुर सिख आए मिल गुर सिख आए मिल गुर सिख आए मिल गुर सिख आए मिल तू मेरे गुरु के प्यारे तू मेरे गुरु के प्यारे मेरे गुरु के प्यारे तू मेरे गुरु के प्यारे आए मिल गुरु सिख आए मिल गुरु सिख
आए मिल आए मिल आए मिल गुर सिख आए मिल कथा कहानियां गुरमीत सुनाया हर किया कथा कहानियां गुरमीत सुनाया बलहारी गुर अपने गुर का बद जाया बलहारी गुर अपने गुर को बद जाया गुर को बद जाया गुर को बल जाया गुर को बल जाया गुर को बल जाया गुर को बल जाया बद आए मिल गुर सिख आए मिल गुर सिख आए मिल तू मेरे गुरु के प्यारे 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 आए मिल गुर सिख आए मिल गुर सिख आए मिल हर के गुण हर पावंदे से गुरु ते पाए हर के गुण हर पावंदे से गुरु ते पाए जिन गुर का भाना मन्निया तिन घुम घुम जाए जिन गुर का भाना मन्निया तिन घुम घुम जाए 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 जी तिन घुम घुम जाए आए मिल गुर सिख आए मिल गुर सिख आए मिल गुर सिख आए मिल तू मेरे गुरु के प्यारे 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 आए मिल गुर सिख आए मिल गुर सिख आए मिल
ਸਤਿਗੁਰ ਪਿਆਰਾ ਦੇਖਿਆ ਤਿਨ ਕਹਾਂ ਵਾਰੀ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹਾਂ ਵਾਰੀ ਜਿਨ ਸਤਿਗੁਰ ਪਿਆਰਾ ਦੇਖਿਆ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹਾਂ ਵਾਰੀ 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 ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹਾਂ ਵਾਰੀ ਵਾਰੀ ਤਿਨ ਕਹਾਂ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹਾਂ ਵਾਰੀ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹਾਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਜੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ 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 I will go to sit, I will go to sit, I will go to sit, तू मेरे गुरु के प्यारे, तू मेरे गुरु के प्यारे, तू मेरे गुरु के प्यारे, तू मेरे गुरु के प्यारे। I will go to sit, I will go to sit, I will। हर हर तेरा नाम है दुख मेटन हारा, हर हर तेरा नाम है, नाम है हर 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 तेरा नाम है दुख मेटन हारा, दुख मेटन हारा, दुख मेटन हारा। हर हर तेरा नाम है दुख मेटन हारा, गुर सेवा ते पाई है गुरमुख निस्तारा,
मुख निस्तारा जो हर नाम दे आएंदे ते जन परवाना जो हर नाम दे आएंदे ते जन परवाना दिन मिटो हो नानक वारिया सदा सदा कुर्बाना दिन मिटो हो नानक वारिया सदा सदा कुर्बाना 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 आए मिल गुर सिख आए मिल गुर सिख आए मिल गुर सिख आए मिल तू मेरे गुरु के प्यार तू मेरे गुरु के प्यारे तू मेरे गुरु के प्यारे तू मेरे गुरु के प्यारे मेरे गुरु के प्यारे तू 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 मेरे गुरु के प्यारे आए मिल गुर सिख आए मिल गुर सिख आए मिल गुर सिख आए मिल गुर सिख आए मिल रामकली महला तीजा आनंद ओंकार सतगुर प्रसाद आनंद पया मेरी माए सतगुरु गुंदा पाया सैद सेती मन वदियां बनाए राग तन परिवार परियां शब्द गा बनिया दो तका वो हरि केरा मन दिने बसाया नानक आनंद होवा सतगुरु ने पाया हन्ना रहो तुम मन मेरे दुख सब विसारना अंगीकारो करे तेरा कार सब सवारना नाम दिला सम्राट स्वामी सोचो मनो विसारे मन मेरे सदा रो साचे साहिबा क्या नहीं करते रहे तेरा सब कुछ है जिस दे सो पावे सदा सिर्फ सलाह तेरी नाम मन वसावे नाम जिनके मन वसया बाजे शब्द कनेरे कह नानक सच्चे साहिब याद नहीं करते साचा नाम मेरा आधार साधना में आधार मेरा दिन भुखा सब गवा कर शांत सुख मन आए वसया जिन इच्छा सब बुझाया कुर्बान किता गुरु बिटो जिस दिन आए वडियारियां कह नानक सुनो संतो शब्द करो प्यारो साचा नाम मेरा आधार वाजे पंच बदत घर सुभागे शब्द वाजे कला जिन करतारिया अंत दूत तुदवास कीते काल कंठ कुमारिया तुर करन पाया जिन कौ से नाम हर के लागे कह नानक तस्त हुआ चित्त आनंद वाजे अनसुनो वटका दियो सकल मनोरथ पूरे पार ब्रह्म पाया
ਉਤਰੇ ਸਗਲ ਵਸੂਰੇ ਗੁਰੂ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧੂ ਪਏ ਸਰਸੇ ਪੂਰੇ ਖੁੱਪੇ ਜਾਣੀ ਨਿਤ ਕਹਤੇ ਸਤਿਗੁਰ ਰਹਿਆ ਪਰ ਬਿਨਵੰਤ ਨਾਲ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸੁਨੋ ਅਮਨ ਗੁਰੂ ਪਾਣੀ ਪਿਤਾ ਮਾਤਾ ਇਸ ਰਾਤ ਦਾਈ ਤਾਰ ਕੇ ਤਾਈ ਚੰਗਿਆ ਜਾਂ ਬੁਰੀਆਂ ਜਾਂ ਵਾਚੇ ਕਰਮੀ ਆਪੋ ਆਪਣੀ ਜਿੰਨੀ ਨਾਮ ਤੇ ਆਇਆ 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 ਗੈਮ ਸਕਤਾ ਨਾਨਕ ਤੇ ਉਜਲੇ ਕੀਤੀ ਛੁੱਟੀ ਨਾ ਜਿੰਨੀ ਨਾਮ ਤੇ ਆਇਆ ਗੈਮ ਸਕਤਾ ਨਾਨਕ ਤੇ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਿ ਹਰਾਇ ਹਰੰਤ ਆਈਐ ਜੇ ਡਿਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਰਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤੀਆਂ ਹਾਜੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹ ਦੇ ਕੇ ਅੰਡਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਮਾਰੇ ਕੇ ਸਾਥ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਤੇ ਅਮਨ ਕਾ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਹਿ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੀ ਚੌਂਕੀਆਂ ਝੰਡੇ ਬੁੰਗੇ ਜੁਗੋ ਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਤੇ ਰਾਖਿਆ ਪਾਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਜੀ ਖੁੱਲੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਡਿਓਟਿਆਂ ਦੀ ਓਟ ਸਤ ਆਪ ਦੇ ਚਰਨਾਂ ਅੰਦਰ ਅਰਦਾਸ ਬੇਨਤੀ ਹੈ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਗੱਦੀ ਮਨਾਉਂਦਿਆਂ ਹੋਇਆਂ ਗੁਰੂ ਮਾਨਿਓ ਗ੍ਰੰਥ ਦਿਹਾੜਾ ਮਨਾਉਂਦਿਆਂ ਹੋਇਆਂ 46ਵਾਂ ਮਹਾਨ ਨਗਰ ਕੀਰਤਨ ਸਮੂਹ ਸੰਗਤਾਂ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਕੱਢਿਆ ਜਾ ਰਿਹਾ ਹੈ। ਪਾਤਸ਼ਾਹ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ
ਗੁਰਗੱਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ। ਪਾਤਸ਼ਾਹ ਜੀਓ ਕੀਰਤਨੀਆਂ ਸਿੰਘਾਂ ਵੱਲੋਂ ਕੀਰਤਨ ਕੀਤੇ ਗਏ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਸਰਬੱਤ ਸੰਗਤ ਦੀ ਸੇਵਾ ਘਾਲ ਥਾਏ ਪਾਉਣੀ। ਨਾਮ ਬਾਣੀ ਸੇਵਾ ਸਿਮਰਨ ਦਾਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀਓ ਸਮੂਹ ਸਾਧ ਸੰਗਤ ਵੱਲੋਂ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਸੇਵਾ ਕੀਤੀ ਗਈ। ਪਾਤਸ਼ਾਹ ਜੀਓ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਮੂਹ ਖਾਲਸਾ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ। ਪਾਤਸ਼ਾਹ ਜੀਓ ਸਮੂਹ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਆਪ ਜੀ ਨਿਸ਼ਾਨ ਸਾਹਿਬ ਚੜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ ਕਾਲ ਕੀ ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਵਾਰ ਹੋਏ ਸਾ ਮਿलेंगे बचे शरण जो। वाहिगुरु नाम जहाज है करे सो तरे। जो शरदा कर सेवंदे गुर पारे उतारन। खंडा जाके हाथ में कलगी सो है। सो हमारी रशिया करे गुर कलगी तार जग। बोले सो श्री अकाल। बोले तो बोले सोनिहा। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। बड़े भागा वाले हाँ संगत ने बहुत ही सहयोग के नाल पंज प्यारिਆਂ की अगवाई है निशान साहब के चोले की सेवा हुई है। ਹੁਣ इस तरह प्रसाद वरतेगा। आप सारे ने दरबार में आके कीर्तन सुनना। यही बेनती है एक बार फिर संगत का धन्यवाद। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। सारिਆਂ ਨੂੰ ਲੱਖ ਲੱਖ ਵਧਾਈਆਂ। ਨਿਸ਼ਾਨ ਸਾਹਿਬ ਦੀ ਸੇਵਾ ਹੋਈ ਸ਼ਾਹੀ ਨੇ ਨਗਰ ਕੀਤੀ। ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਲੱਖ ਲੱਖ ਵਧਾਈਆਂ। ਨਿਸ਼ਾਨ ਸਾਹਿਬ
ਜੋ ਕਿ ਝੂਟਦਾ ਰਹਿਣ ਨਿਸ਼ਾਨ ਮਹਾਰਾਜ ਦੇ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤਗੜੇ ਹੋ ਗਏ ਜਿਹੜੇ ਦੋ ਤਿੰਨ ਰਹਿੰਦੇ ਆ। ਕਰੋ ਵੀਡੀਓ ਭਾਈਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। चूल ते निशान रहे पंथ महाराज के, साज ते दीवान रहे पंथ महाराज के। सो व्यूअर जिस तरह कि तुसीं देखिया कि ਜਿਹੜੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਮੁਕੰਮਲ ਹੋ ਚੁੱਕੀ ਹੈ ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖਿਆ। ਗੁਰੂ ਘਰ ਦੇ ਜਿਹੜੇ ਕੀਰਤਨੀ ਉਹਨਾਂ ਨੇ ਆਪਣੇ ਜਿਹੜੇ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਵੀ ਕੀਤਾ ਔਰ ਜਿਹੜਾ ਪੁਰਾਣਾ ਚੋਲਾ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਸੀ ਉਹ ਉਤਾਰ ਕੇ ਜਿਹੜਾ ਨਵਾਂ ਚੋਲਾ ਉਹ ਚੜਾ ਦਿੱਤਾ ਗਿਆ ਹੈ। ਸੋ ਸਿੰਘ ਸੰਗਤਾਂ ਨੇ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜੀ ਇਹ ਸੇਵਾ ਨਿਭਾਈ ਔਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜੀ ਇਹ ਸੇਵਾ ਜਿਹੜੀ ਮੁਕੰਮਲ ਹੋਈ ਹੈ। ਅਰਦਾਸ ਵੀ ਹੋਈ ਹੈ। ਸੋ ਹੁਣ ਸਿੱਖ ਸੰਗਤਾਂ ਜਿਹੜੀਆਂ ਨੇ ਪ੍ਰਸ਼ਾਦਾ ਛਕਣ ਵਾਸਤੇ ਜਾ ਰਹੀਆਂ ਨੇ ਔਰ TV 84 ਦੀ ਜਿਹੜੀ ਫੁੱਲੀ ਟੀਮ ਜਿਹੜੀ ਹੈਗੀ ਆ ਜਿਹੜੀ ਨਿਊਯਾਰਕ ਤੋਂ ਆਈ ਹੈ। ਸੋ ਇਸ ਨੇ ਸਾਰਾ ਨਜ਼ਾਰਾ ਜਿਹੜਾ ਅੱਜ ਦਾ ਤੁਹਾਨੂੰ ਦਿਖਾਇਆ ਔਰ ਕੱਲ ਨਗਰ ਕੀਰਤਨ ਹੋਵੇਗਾ, ਵੱਡਾ ਇਕੱਠ ਹੋਏਗਾ ਔਰ ਸ਼ਾਮ ਦੇ ਵਿੱਚ ਜਿਹੜੇ ਪੰਥਕ ਬੁਲਾਰਿਆਂ ਜਿਹੜੀਆਂ ਸਪੀਚਸ ਵੀ ਹੋਣਗੀਆਂ ਔਰ ਕਾਨਫਰੰਸ ਵੀ ਜਿਹੜੀ ਹੈ ਉਹ ਵੀ ਹੋਣ ਜਾ ਰਹੀ ਹੈ। ਅੱਜ ਉਹਨਾਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ। ਉਸ ਦੇ ਵਿੱਚ ਵੀ ਪੰਥਕ ਜਿਹੜੇ ਬੁਲਾਰੇ ਨੇ ਉਹ ਵੀ ਜਿਹੜੇ ਹਿੱਸਾ ਪਾਉਣਗੇ। ਉਹਨਾਂ ਦੇ ਵਿਚਾਰ ਆਪਾਂ ਤੁਹਾਡੇ ਰੂਬਰੂ ਕਵਾਂਗੇ। ਸੋ ਮੇਰੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਹਾਂ ਨੀਲਮ ਕੌਰ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।